ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਵਾਰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 3 ਮਈ ਦਿਨ ਬੁੱਧਵਾਰ 'ਤੇ ਆਪਣੇ ਨਾਲ ਜੁੜ ਚੁੱਕੇ ਨੇ ਸਵੇਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਰੋਤਿਓ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਜੀ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮਸ਼ਹੂਰ ਕਵੀ ਹਰੀ ਸਿੰਘ ਦਿਲਬਰ ਹੁਣਾਂ ਦਾ ਦੇਹਾਂਤ ਹੋ ਗਿਆ। ਦੇਖੋ, ਅੱਜ ਦੀ ਪੀੜ੍ਹੀ ਦਾ ਤੇ ਪਤਾ ਨਹੀਂ, ਪਰ ਪੁਰਾਣੇ ਸਾਹਿਤਕ ਪ੍ਰੇਮੀ ਜਾਣਦੇ ਹੋਣਗੇ ਕਿ ਇਹ ਮਾਇਆਨਾਰ ਸ਼ਾਇਰ ਸਨ ਜੀ, ਬੜੇ ਵਧੀਆ ਫਨਕਾਰ ਸਨ। ਔਰ ਇਹਨਾਂ ਦੀ ਜਿਹੜੀ ਸਾਹਿਤਕ ਜ਼ਿਆਦਾ ਬਣ ਗਈ ਆ ਉਹ ਹਾਸਰਸ ਦੀ। ਹਾਸਰਸ ਐਸਾ ਕਿ ਉਹਦੇ ਵਿੱਚ ਇਤਿਹਾਸ ਵੀ ਭਰ ਦਿੰਦੇ ਸਨ, ਉਹਦੇ 'ਚ ਚਲੰਤ ਵਰਤਾਰਾ ਵੀ ਫਿੱਟ ਕਰ ਦਿੰਦੇ ਸਨ। ਇਹ ਕਲਾ ਕਿਸੇ ਕਿਸੇ ਕੋਲ ਹੁੰਦੀ ਆ ਕਿ ਹਾਸੇ ਦੇ ਵਿੱਚ ਇਤਿਹਾਸ ਵੀ ਦੁਹਰਾ ਜਾਣਾ, ਹਾਸੇ ਦੇ ਵਿੱਚ ਜੋ ਚਲੰਤ ਮੁੱਦਿਆਂ ਦੀਆਂ ਸਮੱਸਿਆਵਾਂ ਹੁੰਦੀਆਂ, ਚਲੰਤ ਮੁੱਦਿਆਂ ਦੀਆਂ ਚਰਚਾਵਾਂ ਹੁੰਦੀਆਂ, ਉਹਨਾਂ ਨੂੰ ਵੀ ਵਿੱਚ ਸੁਣਾ ਜਾਣਾ। ਇਹ ਕਿਸੇ ਕਿਸੇ ਸ਼ਾਇਰਾਂ ਦੇ ਹਿੱਸੇ ਆਉਂਦਾ, ਵਿਰਲੇ ਵਾਂਝੇ ਹੁੰਦੇ ਆ। ਹਰੀ ਸਿੰਘ ਦਿਲਬਰ ਇਹਨਾਂ ਦੇ ਵਿੱਚੋਂ ਇੱਕ ਸਨ। ਹਰੀ ਸਿੰਘ ਦਿਲਬਰ ਹੋਰੀ ਵੈਸੇ ਜਿਹੜੇ ਉਹਨਾਂ ਦੇ ਕਹਿ ਲਈਏ ਕਿ ਜਦੋਂ ਇਸ ਧਰਤੀ ਤੇ ਆਉਣੇ ਹੋਏ ਉਸ ਸਮੇਂ ਇਹ ਪੰਜਾਬ ਅਣਵੰਡ ਸੀਗਾ, ਵੰਡਿਆ ਹੋਇਆ ਨਹੀਂ ਸੀਗਾ। ਪਾਕਿਸਤਾਨ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਉਸ ਤੋਂ ਬਾਅਦ ਫਿਰ ਉਹ ਜਲੰਧਰ ਆ ਗਏ, ਜਲੰਧਰ ਟਿਕੇ ਕੁਝ ਸਮੇਂ। ਉਸ ਤੋਂ ਬਾਅਦ ਉਹ ਚਲੇ ਗਏ ਸਰਸੇ। ਸਰਸਾ ਹਰਿਆਣੇ ਦਾ ਹਿੱਸਾ ਸੀ, ਪਰ ਉਦੋਂ ਪੰਜਾਬ ਦਾ ਹਿੱਸਾ ਸੀਗਾ। ਉਸ ਤੋਂ ਬਾਅਦ ਉਹਨਾਂ ਨੇ ਸਾਰੀ ਪੜ੍ਹਾਈ ਲਿਖਾਈ ਉੱਥੇ ਸ਼ੁਰੂ ਕੀਤੀ। ਪੜ੍ਹਾਈ ਲਿਖਾਈ ਕਰਨ ਤੋਂ ਬਾਅਦ ਸਕੂਲੀ ਟਾਈਮ ਦੇ ਵਿੱਚ ਹੀ ਉਹਨਾਂ ਨੂੰ ਵੈਸੇ ਇਹ ਚਿੱਟਕ ਲੱਗ ਗਈ ਸੀ ਲਿਖਣ ਦੀ। ਫਿਰ ਉਸ ਤੋਂ ਬਾਅਦ ਪੂਰੀ ਤਰ੍ਹਾਂ ਹੀ ਸਮਰਪਿਤ ਹੋ ਗਈ ਲੇਖਣੀ ਨੂੰ। ਬਹੁਤ ਸਾਰੇ ਉਹਨਾਂ ਦੇ ਕਾਵਿ ਸੰਗ੍ਰਹਿ ਜਿਹੜੇ ਆਏ ਆ। ਉਸ ਤਰ੍ਹਾਂ ਜੇ ਆਪਾਂ ਉਹਨਾਂ ਦੀ ਗੱਲ ਕਰੀਏ ਹਰੀ ਸਿੰਘ ਦਿਲਬਰ ਹੋਰਾਂ ਦੀ, ਤੇ ਜਿੰਨੀ ਮਰਜ਼ੀ ਗੱਲ ਕਰ ਲਈਏ, ਜਿਹੜਾ ਬੰਦਾ ਅਣਜਾਣ ਹੈ ਉਹਨਾਂ ਤੋਂ ਸ਼ਾਇਦ ਉਹ ਨਹੀਂ ਬੁੱਝ ਸਕੇਗਾ ਹਰੀ ਸਿੰਘ ਦਿਲਬਰ ਕੌਣ ਸੀ। ਪਰ ਜੇ ਉਹਨਾਂ ਦੀ ਇੱਕ ਵੰਨਗੀ ਆਪਾਂ ਤੁਹਾਡੇ ਸਨਮੁਖ ਰੱਖ ਦਈਏ, ਫਿਰ ਤੁਹਾਨੂੰ ਝੱਟ ਪਤਾ ਲੱਗ ਜਾਣਾ ਕਿ ਹਰੀ ਸਿੰਘ ਦਿਲਬਰ ਕੌਣ ਸੀ। ਪਿੱਛੇ ਜੇ ਮਨਮੋਹਨ ਵਾਰਸ ਨੇ ਨਾ ਇੱਕ ਸ਼ੇਰ ਗਾਇਆ ਸੀਗਾ ਜਿਹੜਾ ਬੜਾ ਹੀ ਫੇਮਸ ਹੋਇਆ ਸੀ, ਬੜਾ ਫੇਮਸ ਹੋਇਆ ਸੀਗਾ। ਉਹਦੇ ਵਿੱਚ ਉਹ ਕਹਿੰਦਾ ਕਿ ਹਰੀ ਸਿੰਘ ਦਿਲਬਰ ਦਾ ਲਿਖਿਆ, ਉਹਦਾ ਨਾਂ ਵੀ ਲੈਂਦਾ, ਤੇ ਉਹਦੇ ਚ ਕਹਿੰਦਾ ਕਿ ਲਾਲ ਕਿਲੇ ਚ ਇੱਕ ਬਿਲਡਿੰਗ ਬਰਖੁਰਦਾਰ ਸਾਂਭ ਕੇ ਰੱਖੀ ਹੋਈ ਹੈ, ਸ਼ਾਹਜਹਾਂ ਦੀ ਇਸ ਅੰਦਰ ਤਲਵਾਰ ਸਾਂਭ ਕੇ ਰੱਖੀ ਹੋਈ ਹੈ, ਰਾਣੀ ਝਾਂਸੀ ਦੀ ਜੰਗੀ ਪੁਸ਼ਾਕ ਦਿਲਬਰ ਖੁਰਦ ਬੁਰਦ ਹੈ, ਤੇ ਨੂਰ ਜਹਾਂ ਦੀ ਉਸ ਅੰਦਰ ਸਲਵਾਰ ਸਾਂਭ ਕੇ ਰੱਖੀ ਹੋਈ ਹੈ। ਉਹ ਦਿਲਬਰ ਸਨ। ਸੋ ਸਾਰਿਆਂ ਨੂੰ ਸ਼ਾਇਦ ਪਤਾ ਲੱਗਿਆ ਹੋਣਾ। ਉਹ ਅੱਜ ਅਚਾਨਕ ਵਿਛੋੜਾ ਦੇ ਗਏ ਆ। ਵੈਸੇ ਬਿਮਾਰ ਸਨ, ਕੈਂਸਰ ਦੇ ਨਾਲ ਫਾਈਟ ਕਰ ਰਹੇ ਸੀ, ਬੜੀ ਜ਼ਿੰਦਾ ਦਿਲੀ ਦੇ ਨਾਲ ਉਹਨਾਂ ਨੇ ਇਹ ਫਾਈਟ ਕੀਤੀ। ਪਰ ਅੱਜ ਤੜਕੇ ਜਦੋਂ ਉੱਥੇ ਚਾਹ ਪਾਣੀ ਪੀਤਾ, 9-9:30 ਵਜੇ ਹਾਰਟ ਅਟੈਕ ਆਇਆ, ਉਦੋਂ ਉਹਨਾਂ ਦੀ ਮੌਤ ਹੋ ਗਈ ਹੈ। ਬੜੀ ਅਸੀਂ ਕਹਿ ਸਕਦੇ ਇੱਕ ਘਾਟ ਆ ਹਾਸਰਸ ਕਵੀਆਂ ਦੀ ਤੇ ਸਾਡੇ ਸਾਹਿਤ ਦੇ ਵਿੱਚ। ਉਸ ਘਾਟ ਦੇ ਵਿੱਚ ਇੱਕ ਮਾਰ ਹੈ ਜਿਹੜੀ ਉਹ ਦਿਲਬਰ ਸਾਹਿਬ ਦੀ ਪੈ ਗਈ। ਜੀ ਜੀ। ਮਿੰਟੂ ਜੀ, ਅਗਲੀ ਆਪਾਂ ਗੱਲ ਕਰਦੇ ਹਾਂ। ਕਹਿੰਦੇ ਦਿੱਲੀ ਦੇ ਵਿੱਚ ਆਪ ਦਾ ਸੰਕਟ ਇਸ ਵਾਰ ਹੱਲ ਹੋਇਆ। ਇੱਧਰ ਪੰਜਾਬ ਵਿੱਚ ਘੁੱਗੀ ਖਿਲਾਫ ਲਾਮਬੰਦੀ ਸ਼ੁਰੂ ਆ। ਦੇਖੋ, ਆਮ ਆਦਮੀ ਪਾਰਟੀ ਦਾ ਇੱਕ ਵਾਰੀ ਤੇ ਢਈਆ ਚੱਲ ਗਿਆ ਜੀ। ਇੱਕ ਵਾਰੀ ਉਹਨਾਂ ਦਾ ਜਿਹੜਾ ਇਹ ਸੰਕਟ ਆ ਉਹ ਹੱਲ ਹੋ ਗਿਆ। ਇਹ ਸੰਕਟ ਅੱਗੇ ਚੱਲ ਕੇ ਕੋਈ ਸੰਕਟ ਹੋਰ ਨਹੀਂ ਖੜਾ ਕਰੇਗਾ, ਇਹਦੀ ਕੋਈ ਗਰੰਟੀ ਨਹੀਂ। ਪਰ ਅੱਜ 2-3 ਚੀਜ਼ਾਂ ਜਿਹੜੀਆਂ ਉਹ ਬੜੀਆਂ ਅਜੀਬੋ-ਗਰੀਬ ਜਿਹੀਆਂ ਵਾਪਰੀਆਂ। ਅਜੀਬੋ-ਗਰੀਬ ਜਿਹੀਆਂ ਇਹ ਵਾਪਰੀਆਂ ਕਿ ਅੱਜ ਜਦੋਂ ਇਹਨਾਂ ਦੀ ਪੋਲੀਟੀਕਲ ਅਫੇਅਰਸ ਕਮੇਟੀ ਦੀ ਮੀਟਿੰਗ ਹੋਈ, ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਜਿਹੜਾ ਕੁਮਾਰ ਵਿਸ਼ਵਾਸ ਆ ਉਹ ਰਾਜਸਥਾਨ ਦੀ ਜਾ ਕੇ ਕਮਾਂਡ ਸੰਭੇਗਾ ਜੀ, ਤੇ ਜਿਹੜਾ ਅਮਾਨਤ ਉੱਲਾ ਖਾਨ ਉਹਦੇ ਤੇ
ਦੋਸ਼ ਲਾਉਂਦਾ ਸੀਗਾ ਉਹ ਪਾਰਟੀ ਤੋਂ ਬਾਹਰ ਜਾਏਗਾ। ਇਹ ਬਹੁਤ ਵੱਡਾ ਫੈਸਲਾ ਸੀ। ਮਨੀਸ਼ ਸਿਸੋਦੀਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਬਾਹਰ ਆ ਕੇ। ਉਹਨੇ ਕਿਹਾ ਕਿ ਕੁਮਾਰ ਨੂੰ ਅਸੀਂ ਰਾਜਸਥਾਨ ਭੇਜ ਰਹੇ ਹਾਂ ਕਮਾਂਡਰ ਬਣਾ ਕੇ ਉੱਥੋਂ ਦਾ, ਤੇ ਜਿਹੜਾ ਅਮਾਨਤ ਉੱਲਾ ਖਾਨ ਆ ਉਹਨੂੰ ਅਸੀਂ ਬਾਹਰ ਕਰ ਦਿੱਤਾ ਤੇ ਨਾਲ ਕਹਿ ਦਿੱਤਾ ਕਿ 3 ਬੰਦੇ ਉਹਦੇ ਦੋਸ਼ਾਂ ਦੀ ਜਾਂਚ ਪੜਤਾਲ ਜ਼ਰੂਰ ਕਰਨਗੇ। ਹੁਣ ਦੇਖੋ, ਜਾਂਚ ਪੜਤਾਲ ਕਰਵਾ ਕੇ ਜੇ ਕੁਮਾਰ ਵਿਸ਼ਵਾਸ ਨੂੰ ਕਮਾਂਡ ਸਾਂਭ ਦਿੱਤੀ ਜਾਂਦੀ ਤੇ ਫਿਰ ਵੀ ਠੀਕ ਕਿਹਾ ਜਾ ਸਕਦਾ ਸੀ, ਪਰ ਉਹ ਕਹਿੰਦੇ ਕਿ ਸਾਰਾ ਕੁਛ ਕਰਕੇ ਅਸੀਂ ਬਾਅਦ ਦੇ ਵਿੱਚ ਪੜਤਾਲ ਕਰਾ ਲਾਂਗੇ। ਇਹ ਪੜਤਾਲ ਵੀ ਇਹਨਾਂ ਦੀ ਅਜੀਬੋ ਗਰੀਬੀ ਹੁੰਦੀ। ਸੁੱਚਾ ਸਿੰਘ ਛੋਟੇਪੁਰ ਵਾਰੀ ਵੀ ਇਹੋ ਆਖਿਆ ਕਿ ਅਸੀਂ ਪੜਤਾਲ ਕਰਵਾ ਰਹੇ ਹਾਂ, ਕਮੇਟੀ ਬਣਾਈ ਹੈ। ਉਸ ਕਮੇਟੀ ਨੇ ਕੰਮ ਹੀ ਮਿੱਟੀ ਕਰ ਦਿੱਤਾ, ਕੋਈ ਅੱਗੋਂ ਸਬੂਤ ਕੋਈ ਲੋਕਾਂ ਦੇ ਵਿੱਚ ਨਹੀਂ ਰੱਖਿਆ। ਸੋ ਇਹ ਕਮੇਟੀ ਹੁਣ ਕੀ ਕਰਦੀ ਹੈ ਉਹ ਸਮਾਂ ਦੱਸੇਗਾ। ਪਰ ਕੁਮਾਰ ਵਿਸ਼ਵਾਸ ਦਾ ਵੀ ਕੋਈ ਨਾ ਪੱਕਾ ਸਟੈਂਡ ਹੈ ਨਹੀਂ ਜੀ। ਸਟੈਂਡ ਇਸ ਕਰਕੇ ਕਹਿ ਰਿਹਾ ਕਿ ਕੱਲ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ, ਇਹਨੇ ਪ੍ਰੈਸ ਕਾਨਫਰੰਸ ਦੇ ਵਿੱਚ ਆਖਿਆ ਸੀ ਨਾ ਮੈਨੂੰ ਮੁੱਖ ਮੰਤਰੀ ਦਾ ਅਹੁਦਾ ਚਾਹੀਦਾ, ਨਾ ਡਿਪਟੀ ਸੀਐਮ ਦਾ ਅਹੁਦਾ ਚਾਹੀਦਾ, ਨਾ ਮੈਨੂੰ ਕਨਵੀਨਰ ਚਾਹੀਦੀ ਹੈ, ਕੁਛ ਨਹੀਂ ਚਾਹੀਦਾ ਜੀ। ਅੱਜ ਜਦੋਂ ਇਹਨੂੰ ਬਣਾਇਆ ਗਿਆ, ਕਹਿੰਦਾ ਜੀ ਜਿਹੜੀ ਦਾਸ ਨੂੰ ਸੇਵਾ ਲਾਈ ਹੈ ਪਾਰਟੀ ਨੇ ਉਹ ਦਾਸ ਸੇਵਾ ਨਿਭਾਏਗਾ। ਸੋ ਕੱਲ ਜੋ ਕੁਛ ਕਹਿੰਦਾ ਸੀ ਉਹ ਅੱਜ ਬਦਲ ਗਿਆ। ਕੁਮਾਰ ਵਿਸ਼ਵਾਸ ਨੂੰ ਟਿਕਾਉਣ ਲਈ ਇਹਨਾਂ ਕੋ ਉਹਨਾਂ ਨੂੰ ਲੋਲੀਪੋਪ ਦੇਣਾ ਪੈਣਾ ਸੀਗਾ, ਕਿਉਂਕਿ ਇਹ ਬਹੁਤ ਹੀ ਉਖੜਿਆ ਬੈਠਾ ਸੀ। ਜਦੋਂ ਇਹੋ ਜਿਹਾ ਬੰਦਾ ਉਖੜ ਜਾਂਦਾ ਫਿਰ ਪਾਰਟੀ ਨੂੰ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਜਾਂਦਾ। ਸ਼ਾਇਦ ਇਹ ਗੱਲ ਮਨੀਸ਼ ਸਿਸੋਦੀਆ ਤੇ ਅਰਵਿੰਦ ਕੇਜਰੀਵਾਲ ਭਲੀ ਭਾਂਤ ਜਾਣ ਚੁੱਕੇ ਸਨ। ਇੱਕ ਵਾਰੀ ਇਹ ਮਸਲਾ ਜਿਹੜਾ ਉਹ ਇੱਥੇ ਖਤਮ ਹੋ ਗਿਆ। ਅਮਾਨਤ ਉੱਲਾ ਖਾਨ ਜਿਹੜਾ ਕਿਸੇ ਸਮੇਂ ਦਲੀਪ ਪਾਂਡੇ ਜਦੋਂ ਫਸ ਗਿਆ ਸੀ ਪੋਸਟਰਾਂ ਦੇ ਮਾਮਲੇ 'ਚ, ਉਹ ਅੱਗੇ ਆਇਆ ਸੀ। ਉਹਨੇ ਕਿਹਾ ਸੀ ਮੈਂ ਪੋਸਟਰ ਲਾਇਆ, ਕੁਰਬਾਨੀ ਕੀਤੀ ਹੈ ਉਹਨੇ ਉਹਦਾ ਕੇਸ ਜਾ ਕੇ ਆਪਣੇ ਸਿਰ ਪਵਾ ਲਿਆ ਸੀ। ਦਲੀਪ ਪਾਂਡੇ ਦੀ ਬਲਾ, ਉਹ ਜਿਵੇਂ ਆਂਦੇ ਹੁੰਦੇ ਨਾ ਬਲਾ ਤਬੇਲੇ ਦੀ ਗੱਲ ਵਿਸ਼ੇਰੇ ਦੇ ਪੈ ਗਈ ਤੇ ਇਹਨੇ ਜਾ ਕੇ ਸਿਰ ਦੇਤਾ ਸੀ, ਕਹਿੰਦਾ ਕਿ ਮੈਂ ਲਾਇਆ। ਕੁਛ ਲੋਕ ਇਹੋ ਹੀ ਕਹਿ ਰਹੇ ਆ ਕਿ ਅਮਾਨਤ ਉੱਲਾ ਖਾਨ ਨੇ ਸ਼ਾਇਦ ਕੁਰਬਾਨੀ ਫਿਰ ਦਿੱਤੀ ਹੈ, ਔਰ ਇਹ ਕੁਰਬਾਨੀ ਦਿੱਤੀ ਹੈ ਜਾਂ ਦਵਾਈ ਗਈ ਉਹਦਾ ਹਾਲੇ ਨਤੀਜਾ ਨਿਕਲੇਗਾ। ਪਰ ਹਾਲ ਦੀ ਘੜੀ ਆਮ ਆਦਮੀ ਪਾਰਟੀ ਦਾ ਜਿਹੜਾ ਅੰਦਰੂਨੀ ਸੰਕਟ ਸੀ ਉਹ ਇੱਕ ਵਾਰੀ ਦਿੱਲੀੋਂ ਟਲ ਗਿਆ, ਪਰ ਪੰਜਾਬ ਦੇ ਵਿੱਚ ਉਹ ਹਾਲੇ ਵੀ ਗਿਰਦਾ ਪਿਆ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਇੱਥੋਂ ਦੀ ਇਕਾਈ ਹੈ, ਇੱਥੋਂ ਦੇ ਜਿਹੜੇ ਵਿਧਾਇਕ ਹੈ ਇਹਨਾਂ ਦੇ, ਉਹਨਾਂ ਨੇ ਇੱਕ ਗੁਪਤ ਮੀਟਿੰਗ ਕੀਤੀ ਹੈ 10 ਤੇ 4-5 ਦਿਨ ਪਹਿਲਾਂ। ਉਹਦੇ ਵਿੱਚ ਉਹਨਾਂ ਨੇ ਮਤਾ ਪਕਾਇਆ ਕਿ ਜਿਹੜਾ ਸਾਡਾ ਕਨਵੀਨਰ ਹੈ, ਮੌਜੂਦਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਉਰਫ ਘੁੱਗੀ, ਤੇ ਇਹਨੂੰ ਪਾਸੇ ਕੀਤਾ ਜਾਵੇ, ਇਹਦੀ ਥਾਂ ਤੇ ਨਵਾਂ ਕਨਵੀਨਰ ਲਾਇਆ ਜਾਵੇ ਔਰ ਨਵਾਂ ਢਾਂਚਾ ਜਿਹੜਾ ਪਾਰਟੀ ਦਾ ਬਣਾ ਕੇ ਇਸ ਪਾਰਟੀ ਨੂੰ ਅੱਗੇ ਤੋਰਿਆ ਜਾਵੇ। ਨਾਲ ਇੱਕ ਖਬਰ ਇਹ ਆ ਗਈ ਕਿ ਭਗਵੰਤ ਮਾਨ ਦਿੱਲੀ ਚੜ੍ਹ ਗਿਆ। ਉਹਨੇ ਜਿਹੜਾ ਅਮਰੀਕਾ ਜਾਣਾ ਸੀਗਾ ਉਹ ਅਮਰੀਕਾ ਦੌਰਾ ਵੀ ਉਹਦਾ 1 ਹਫ਼ਤੇ ਲਈ ਟਾਲ ਦਿੱਤਾ ਗਿਆ। ਦੱਸਦੇ ਇਹ ਆ ਕਿ ਅਰਵਿੰਦ ਕੇਜਰੀਵਾਲ ਨੇ ਨਿੱਜੀ ਦਿਲਚਸਪੀ ਲੈ ਕੇ ਇਹਨੂੰ ਗੁਜ਼ਾਰਿਸ਼ ਕੀਤੀ ਭਗਵੰਤ ਮਾਨ ਨੂੰ ਕਿ ਭਗਵੰਤ 1 ਹਫ਼ਤਾ ਆਪਦਾ ਜਿਹੜਾ ਦੌਰਾ ਪੋਸਟਪੋਨ ਕਰ ਦੇ। ਇਹਨੇ ਕਰ ਦਿੱਤਾ ਤੇ ਦੱਸਦੇ ਆ ਕਿ ਭਗਵੰਤ ਮਾਨ ਕੱਲ ਰਾਤ ਦਾ ਦਿੱਲੀ ਗਿਆ। ਦਿੱਲੀ ਦੇ ਵਿੱਚੋਂ ਉੱਥੋਂ ਹੁਣ ਕੀ ਬਿੱਲੀ ਬਾਂਹ ਕੇ ਆਉਂਦੀ ਹੈ ਉਹ ਸਮਾਂ ਦੱਸੇਗਾ। ਪਰ ਇੱਥੇ ਪੇਸ਼ਬੰਦੀਆਂ ਜਿਹੜੀਆਂ ਹੋ ਰਹੀਆਂ ਉਹ ਗੁਰਪ੍ਰੀਤ ਵੜੈਚ ਲਈ ਖਤਰੇ ਦਾ ਕੁੱਕੂ ਹੈ। ਵੈਸੇ ਗੁਰਪ੍ਰੀਤ ਵੜੈਚ ਇੱਕ ਵਾਰੀ ਕਹਿੰਦਾ ਸੀਗਾ ਕਿ ਮੈਂ ਜੀ ਇੰਸਪਾਇਰ ਹੋਇਆ ਵਾ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਤੋਂ, ਪੰਜਾਬ ਦੇ ਵਿੱਚ ਇਹ ਜਿਸ ਤਰ੍ਹਾਂ ਦਾ ਕੰਮ ਕਰਦੇ ਆ, ਮੈਂ ਇਹਨਾਂ ਨੂੰ ਵੇਖ ਕੇ ਇਹਨਾਂ ਤੋਂ ਇੰਸਪਾਇਰ ਹੋ ਕੇ ਪਾਰਟੀ 'ਚ ਆਇਆ। ਤੇ ਹੁਣ ਮੇਰੇ ਖਿਆਲ ਦੇ ਨਾਲ ਗੁਰਪ੍ਰੀਤ ਸਿੰਘ ਵੜੈਚ ਨੂੰ ਜਿਸ ਤਰ੍ਹਾਂ ਦੀ ਉਹਨਾਂ ਦੀ ਕਮਾਂਡ ਦੇ ਵਿੱਚ ਉਹਨਾਂ ਦੀ ਟੀਮ ਦੀ ਪਰਫਾਰਮੈਂਸ ਰਹੀ ਤੇ ਖਾਸ ਤੌਰ ਤੇ ਉਹਨਾਂ ਦੀ ਆਪਣੀ ਜਿਹੜੀ ਚੋਣ ਸੀਗੀ ਉਹਦੇ ਵਿੱਚ ਜਿਸ ਤਰੀਕੇ ਦੀ ਉਹਨਾਂ ਦੀ ਕਾਰਗੁਜ਼ਾਰੀ ਰਹੀ, ਉਹਨਾਂ ਨੂੰ ਇੰਸਪਾਇਰ ਹੋ ਜਾਣਾ ਚਾਹੀਦਾ ਸੀ ਹੁਣ ਤੱਕ ਸੰਜੇ ਸਿੰਘ ਦੁਰਗੇਸ਼ ਪਾਠਕ ਤੋਂ, ਕਿਉਂਕਿ ਉਹ ਅਸਤੀਫਾ ਦੇ ਚੁੱਕੇ ਆ। ਜੇ ਇਸ ਤਰ੍ਹਾਂ ਲਾਮਬੰਦੀ ਕਰਕੇ ਇਹਨੂੰ ਜਲੀਲਤਾ ਦੇ ਨਾਲ ਤੋਰਿਆ ਗਿਆ ਤੇ ਫਿਰ ਮੇਰੇ ਖਿਆਲ ਦੇ ਨਾਲ ਸੱਟ ਜ਼ਿਆਦਾ ਲੱਗੇਗੀ। ਇਹਨੂੰ ਪਹਿਲਾਂ ਹੀ ਚਾਹੀਦਾ ਸੀਗਾ ਕਿ ਮੈਦਾਨ ਸਾਫ਼ ਕਰਕੇ ਖਾਲੀ ਕਰਕੇ ਕਹਿੰਦਾ ਕਿ ਭਾਈ ਆਪਦਾ ਬੰਦਾ ਆਪਦਾ ਜਰਨੈਲ ਜਿਹਨੂੰ ਚੁਣਨਾ ਜੇ ਚੁਣ ਲਓ। ਜੀ 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 ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਚੱਲਦੀ ਡਿਬੇਟ ਵਿੱਚ ਸ਼ਹੀਦ ਪਰਮਜੀਤ ਸਿੰਘ ਦੀ ਪਤਨੀ ਨੂੰ ਬੀਜੇਪੀ ਦੀ ਤਰਜਮਾਨ ਨੇ ਝੂਠ ਬੋਲਿਆ। ਇੱਕ ਤੇ ਜਦੋਂ ਵੀ ਇਸ ਤਰ੍ਹਾਂ ਦਾ ਮਾਹੌਲ ਬਣਦਾ ਕੁੜੱਤਣ ਜ਼ਿਆਦਾ ਵੱਧਦੀ ਆ ਜੀ ਫਿਜ਼ਾ ਦੇ ਵਿੱਚ, ਖਾਸ ਤੌਰ ਤੇ ਭਾਰਤ ਪਾਕਿਸਤਾਨ ਦੇ ਮੁੱਦਿਆਂ ਨੂੰ ਲੈ ਕੇ, ਉਦੋਂ ਆ ਜਿਹੜੇ ਡਿਬੇਟ ਆ ਇਹ ਡਿਬੇਟ ਫਿਰ ਕਹਿ ਸਕਦੇ ਕਿ ਸਟੂਡੀਓ ਦੇ ਅੰਦਰ ਜੰਗ ਦਾ ਮੈਦਾਨ ਬਣ ਜਾਂਦੇ ਆ ਜੀ। ਐਂਕਰਾਂ ਦੇ ਕੋਲ ਤੋਪਾਂ ਤੇ AK-47 ਹੀ ਨਹੀਂ ਹੁੰਦੀਆਂ, ਜੇ ਹੋਣ ਤੇ ਮੇਰੇ ਖਿਆਲ ਦੇ ਨਾਲ ਹੋ ਸਕਦਾ ਬਾਰਡਰ ਨੂੰ ਭੱਜ ਪੈਣ। ਇੰਨਾ ਜ਼ਿਆਦਾ ਉੱਥੇ ਰਾਸ਼ਟਰਵਾਦ ਜਿਹੜਾ ਹੁੰਦਾ ਨਾ ਉਹ ਸਿਰ ਚੜ ਕੇ ਬੋਲਦਾ ਹੈ। ਐਸੀਆਂ ਉਹ ਚੀਕਾਂ ਮਾਰਦੇ ਆ, ਕੂਕਾਂ ਮਾਰਦੇ ਆ, ਡਰ ਲੱਗਦਾ ਜਵਾਕਾਂ ਨੂੰ ਕਾਰਟੂਨ ਲਾ ਕੇ ਦੇਣੇ ਪੈਂਦੇ ਆ ਕਿਤੇ ਇਹਨਾਂ ਨੂੰ ਦੰਦਲ ਨਾ ਪੈ ਜਾਏ ਜਿਸ ਤਰੀਕੇ ਨਾਲ ਉਹ ਕੂਕਦੇ ਆ ਚੀਕਦੇ ਆ।
ਇਹ ਅੱਜ ਇੱਕ ਜਿਹੜਾ ਲਾਈਵ ਡਿਬੇਟ ਸੀ ਉਹਦੇ ਵਿੱਚ ਜਿਹੜਾ ਇੱਥੋਂ ਦਾ ਪੰਜਾਬ ਦਾ ਕੁਰਬਾਨ ਹੋਇਆ ਪਰਮਜੀਤ ਸਿੰਘ, ਉਹਦੀ ਵਾਈਫ ਨੂੰ ਵੀ ਲਿਆ ਗਿਆ ਚੈਨਲ ਤੇ। ਸਾਰੇ ਜਣੇ ਡਿਬੇਟ ਕਰਦੇ ਸੀ। ਇੱਕ ਮੇਰੇ ਖਿਆਲ ਦੇ ਨਾਲ ਹੋਰ ਵੀ ਜਿਹੜਾ ਫੌਜੀ ਸੀ ਇਸੇ ਤਰ੍ਹਾਂ ਦੀ ਸ਼ਹਾਦਤ ਦੇ ਕੇ ਗਿਆ, ਉਹਦੇ ਘਰ ਦੇ ਵੀ ਕਿਸੇ ਜੀ ਨੂੰ ਡਿਬੇਟ ਦੇ ਵਿੱਚ ਬੁਲਾਇਆ ਗਿਆ ਸੀਗਾ। ਡਿਬੇਟ ਚੱਲਦੀ ਪਈ ਸੀ। ਇਹਨਾਂ ਦਾ ਇੱਕ ਸੰਬਿਤ ਪਾਤਰਾ ਹੈਗਾ, ਤਰਜਮਾਨ ਹੈ ਉਹ ਭਾਰਤੀ ਜਨਤਾ ਪਾਰਟੀ ਦਾ। ਓਫੀਸ਼ੀਅਲ ਤਰਜਮਾਨ ਜਿਹੜੇ ਹੁੰਦੇ ਆ, ਅਧਿਕਾਰਤ ਸਪੋਕਸ ਪਰਸਨ ਜਿਹੜੇ, ਉਹਨਾਂ ਦੇ ਵਿੱਚੋਂ ਇੱਕ ਆ ਸੰਬਿਤ ਪਾਤਰਾ। ਬਹਿਸ ਹੋਈ ਜਾਂਦੀ ਸੀ। ਬਹਿਸ ਚੱਲਦੀ, ਬਹਿਸ ਦੇ ਵਿੱਚ ਉਹਨੇ ਇਹ ਗੱਲ ਆਖੀ, ਉਹਨੇ ਆਖਿਆ ਕਿ ਅਸੀਂ ਤੁਹਾਡਾ ਬਦਲਾ ਲੈ ਲਿਆ। ਯਾਨੀ ਉਹਨੇ ਸੰਬੋਧਨ ਕਰਕੇ ਪਰਮਜੀਤ ਸਿੰਘ ਦੀ ਪਤਨੀ ਨੂੰ ਕਿਹਾ ਕਿ ਬੀਬੀ ਜੀ ਅਸੀਂ ਤੁਹਾਡਾ ਬਦਲਾ ਲੈ ਲਿਆ, ਅਸੀਂ ਉਹਨਾਂ ਦੀਆਂ 7 ਪੋਸਟਾਂ ਤਬਾਹ ਕਰਕੇ 7 ਬੰਦੇ ਉਹਨਾਂ ਦੇ ਮਾਰ ਦਿੱਤੇ ਆ, ਤੇ ਇਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਅੱਗੇ ਵੀ ਚੱਲਦੀਆਂ ਰਹਿਣਗੀਆਂ। ਇਹ ਗੱਲ ਉਹਨੇ ਕਹਿ ਦਿੱਤੀ। ਔਰ ਇਸ ਗੱਲ ਦਾ ਅਸਰ ਕੀ ਹੋਇਆ ਕਿ ਨਾਲ ਦੀ ਨਾਲ ਹੀ ਆਰਮੀ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਉਹ ਕਹਿੰਦੇ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਮਨ ਘੜਤ ਕਰਕੇ ਅੱਗੇ ਪੇਸ਼ ਕੀਤੀਆਂ ਜਾ ਰਹੀਆਂ ਕਿ ਭਾਰਤ ਨੇ ਬਦਲਾ ਲੈ ਲਿਆ, ਉਹਨਾਂ ਦੀਆਂ ਪੋਸਟਾਂ ਜਾ ਕੇ ਤਬਾਹ ਕਰ ਦਿੱਤੀਆਂ, ਉਹਨਾਂ ਦੇ ਬੰਦੇ ਮਾਰ ਦਿੱਤੇ ਉੱਥੇ ਜਾ ਕੇ ਵੜ ਕੇ, ਉਹ ਕਹਿੰਦੇ ਕਿ ਇਹ ਬਿਲਕੁਲ ਝੂਠੀਆਂ ਖਬਰਾਂ ਨੇ। ਐਸਾ ਹਾਲੇ ਤੱਕ ਕੁਛ ਨਹੀਂ ਹੋਇਆ। ਔਰ ਭਾਰਤੀ ਆਰਮੀ ਜਦੋਂ ਕਰੇਗੀ, ਗੱਜ ਵੱਜ ਕੇ ਕਰੇਗੀ ਔਰ ਕਰਕੇ ਉਸ ਤੋਂ ਬਾਅਦ ਦੱਸੇਗੀ ਕਿ ਆਹ ਅਸੀਂ ਕੀਤਾ। ਸੋ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਮੀਡੀਆ ਆਪਣੇ ਕੋਲੋਂ ਕ੍ਰੀਏਟ ਨਾ ਕਰੇ। ਔਰ ਸੰਬਿਤ ਪਾਤਰਾ ਨੇ ਉਹ ਖਬਰ ਜਿਹੜੀ ਆਪਣੇ ਕੋਲੋਂ ਆਪ ਕ੍ਰੀਏਟ ਨਹੀਂ ਸੀ ਕੀਤੀ, ਉਹ ਉਸੇ ਮੀਡੀਆ ਨੇ ਕ੍ਰੀਏਟ ਕੀਤੀ ਸੀਗੀ ਜਿਸ ਮੀਡੀਆ ਦੇ ਇੱਕ ਅਦਾਰੇ ਦੇ ਵਿੱਚ ਬੈਠਾ ਉਹ ਡਿਬੇਟ ਕਰ ਰਿਹਾ ਸੀ। ਕਿਉਂਕਿ ਦੇਖੋ, ਜਿਸ ਸਮੇਂ ਇਹ ਖਬਰ ਆਈ ਕਿ ਸਾਡੇ 2 ਫੌਜੀ ਹੈ ਜਿਹੜੇ ਉਹਨਾਂ ਨੇ ਬੇਰਹਿਮੀ ਨਾਲ ਸਿਰ ਕਲਮ ਕਰਕੇ ਮਾਰ ਦਿੱਤੇ ਆ, ਨਾਲ ਦੀ ਨਾਲ ਕੁਝ ਚੈਨਲਾਂ ਨੇ ਆਪਣੀ ਰਾਸ਼ਟਰ ਭਗਤੀ ਦਾ ਦੀਵਾ ਬਾਲ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੀ ਦੇਖੋ ਭਾਰਤੀ ਫੌਜ ਨੇ ਤੇ ਉਹਨਾਂ ਦੀਆਂ ਵਕੀਆਂ ਉਧੇੜ ਵੀ ਦਿੱਤੀਆਂ, 7 ਪੋਸਟਾਂ ਉਡਾ ਵੀ ਦਿੱਤੀਆਂ, ਇੰਨੇ ਬੰਦੇ ਮਾਰ ਵੀ ਦਿੱਤੇ, ਜਦ ਕਿ ਉਹ ਖਬਰ ਬਿਲਕੁਲ ਝੂਠੀ ਸੀ, ਫਾਲਸ ਸੀ। ਕਿਸੇ ਪਾਸਿਓਂ ਵੀ ਉਹਦੀ ਪੁਸ਼ਟੀ ਨਹੀਂ ਹੋਈ। ਸੰਬਿਤ ਪਾਤਰਾ ਨੇ ਚੱਕ ਕੇ ਉਹੀ ਅੱਗੇ ਤੋੜ ਦਿੱਤੀ ਗੱਲ, ਤੇ ਉਸ ਪੂਰੀ ਗੱਲ ਦਾ ਸਿੱਟਾ ਇਹ ਨਿਕਲਿਆ ਕਿ ਅੰਤ 'ਚ ਉਹਨੂੰ ਨਮੋਸ਼ੀ ਝੱਲਣੀ ਪਈ। ਬਹੁਤ ਜ਼ਿਆਦਾ ਫਿਰ ਉਹ ਆਪਣੇ ਆਪ ਨੂੰ ਉਸ ਡਿਬੇਟ ਦੇ ਵਿੱਚ ਹੌਲਾ ਪਾ ਰਿਹਾ ਸੀਗਾ ਕਿ ਮੈਂ ਕੀ ਕਹਿ ਰਿਹਾ। ਪਰ ਸੱਚਾਈ ਇਹ ਸੀ ਕਿ ਅੱਜ ਤੱਕ ਨਾ ਤੇ ਇਹਨਾਂ ਨੇ ਇਸ ਚੀਜ਼ ਦਾ ਕੋਈ ਬਦਲਾ ਲਿਆ, ਨਾ ਹਾਲੇ ਕੋਈ ਸੰਭਾਵਨਾ ਅੱਗੇ ਜਾ ਕੇ ਕੁਛ ਇਹ ਐਕਸ਼ਨ ਕਰਦੇ, ਐਕਸ਼ਨ ਦਾ ਰਿਐਕਸ਼ਨ ਕਰਦੇ ਆ, ਉਹਦਾ ਪਤਾ ਨਹੀਂ। ਪਰ ਉਹਦੇ ਭਾਰਤੀ ਜਨਤਾ ਪਾਰਟੀ ਵਾਲੇ ਪਤਾ ਨਹੀਂ ਅੱਜ ਗਰਮੀ ਜ਼ਿਆਦਾ ਸੀ ਕਿ ਗਰਮੀ ਜ਼ਿਆਦਾ ਸੀ ਕਿ ਅੱਜ ਇੱਕ ਇਹਨਾਂ ਦਾ ਜਿਹੜਾ ਹੈਗਾ ਰਾਜਾ ਸਿੰਘ ਤੇਲੰਗਾਨਾ ਤੋਂ MLA ਆ, ਉਹ ਕਹਿੰਦਾ ਕਿ ਦੇਖੋ ਜੀ ਜਿਹੜੇ ਮੁਸਲਮਾਨ ਆ ਗਊ ਹੱਤਿਆ ਕਰ ਸਕਦੇ ਆ। ਤੇ ਕਿਸੇ ਨੇ ਪੁੱਛਿਆ ਕਿ ਕਰ ਸਕਦੇ ਆ, ਇਹ ਰਾਜਾ ਸਿੰਘ ਜੀ ਕੀ ਕਹਿਣ ਡਏ ਹੋ? ਉਹ ਕਹਿੰਦਾ ਕਰ ਸਕਦੇ ਆ, ਪਰ ਉਹ ਕਹਿੰਦਾ ਕਿ ਵੇਦਾਂ ਦੇ ਮੁਤਾਬਕ ਸਾਡੀ ਦੇਸੀ ਗਾਂ ਨੂੰ ਨਾ ਛੇੜੋ, ਆ ਜਿਹੜੀ ਜਰਸੀ ਗਾਂ ਆ ਜਿਹੜੀ ਪਿਉਂਦ ਹੁੰਦੀ ਹੈ ਨਸਲ, ਇਹਨਾਂ ਨੂੰ ਮਾਰੀ ਚਲੋ ਕੋਈ ਗੱਲ ਨਹੀਂ, ਸਾਨੂੰ ਕੋਈ ਇਤਰਾਜ਼ ਨਹੀਂ। ਉਹਨੇ ਨਵਾਂ ਸ਼ੋਸ਼ਾ ਛੱਡ ਦਿੱਤਾ। ਦੂਜੇ ਪਾਸੇ ਇੱਕ ਇਹਨਾਂ ਦਾ MLC ਹੈ ਕਰਨਾਟਕ ਦੇ ਵਿੱਚ, ਉਹ ਵੀ MLA ਕਹਿ ਸਕਦੇ ਉਹਨੂੰ, MLC ਹੁੰਦੇ ਆ। ਉਹ MLC ਇੱਕ ਗਰੁੱਪ ਦੇ ਵਿੱਚ, WhatsApp ਗਰੁੱਪ ਦੇ ਵਿੱਚ ਐਡ ਕੀਤਾ ਹੋਇਆ ਸੀ ਪੱਤਰਕਾਰਾਂ ਨੇ ਔਰ ਕੁਛ ਚੋਟੀ ਦੇ ਨੌਕਰਸ਼ਾਹ ਨੇ, ਉਹ ਬਣਾਇਆ ਹੋਇਆ ਸੀ ਜਾਣਕਾਰੀ ਲਈ, ਇਨਫੋਰਮੇਸ਼ਨ ਲਈ ਗਰੁੱਪ। ਉਸ ਗਰੁੱਪ ਦੇ ਵਿੱਚ ਉਹਨੇ ਨਿਊਡ ਤਸਵੀਰਾਂ ਪਾ ਦਿੱਤੀਆਂ। ਉਹਦੀ ਵੀ ਅੱਜ ਬਹੁਤ ਜ਼ਿਆਦਾ ਹਿੱਟੀ ਹੋਈ ਹੈ। ਪਤਾ ਨਹੀਂ ਕੀ ਹੋਇਆ ਜੀ ਭਾਰਤੀ ਜਨਤਾ ਪਾਰਟੀ ਨੂੰ, ਅੱਜ ਇਹਨਾਂ ਨੇ ਹੋਛੇ ਪਾਉਣ ਵਾਲਾ ਜਿਹੜਾ ਉਹ ਸਿਰਾ ਲਾ ਕੱਟਿਆ। ਪਰ ਸੰਬਿਤ ਪਾਤਰਾ ਨੇ ਜਿਸ ਤਰੀਕੇ ਦਾ ਆ ਕੇ ਉਹ ਬਿਆਨ ਦਿੱਤਾ, ਉਸ ਬਿਆਨ ਦੀ ਤੇ ਬਹੁਤ ਹੀ ਚਰਚਾ ਹੋਈ ਕਿ ਇੱਕ ਐਸੇ ਤਰਜਮਾਨ, ਇਹਨਾਂ ਦੇ ਨੈਸ਼ਨਲ ਤਰਜਮਾਨ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਸਰਕਾਰ ਨੇ, ਸਾਡੀ ਆਰਮੀ ਨੇ ਕੀਤਾ ਕੀ ਹੈ, ਅਸੀਂ ਲੋਕਾਂ ਨੂੰ ਆ ਕੇ ਕਹਿਣਾ ਕੀ ਹੈ। ਜੀ 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 ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਵੀ ਉਹਦੇ ਲਈ ਇੱਕ ਬੀਬੀ ਨੇ ਆਪਣਾ ਬੱਚਾ ਤਿਆਗ ਦਿੱਤਾ। ਲੰਗੇ ਮੋਰ ਟੇਢੀਆਂ, ਪਹਿਲਾਂ ਉਹ ਹਾਲ ਇੱਥੇ ਬਣਿਆ ਪਿਆ ਭਾਰਤ ਦੇ ਵਿੱਚ, ਲੰਗੜੇ ਮੋਰ ਆ ਪਹਿਲਾਂ ਟੇਢੀਆਂ ਨੇ, ਹਿਸਾਬ ਕਿਤਾਬ ਇੱਥੇ ਕੋਈ ਲੱਗਦਾ ਨਹੀਂ। ਦੇਖੋ ਜੀ ਇਹੋ ਹੀ ਖਬਰ ਇਸ ਤਰ੍ਹਾਂ ਹੁੰਦੀ ਕਿ ਬੱਚੇ ਲਈ ਕੁਰਸੀ ਦਾ ਤਿਆਗ ਕੀਤਾ, ਅਹੁਦੇ ਦਾ ਤਿਆਗ ਕੀਤਾ, ਤੇ ਕਿਆ ਖਬਰ ਹੋਣੀ ਸੀ। ਪਰ ਖਬਰ ਉਲਟਿਆ ਕਿ ਕੁਰਸੀ ਲਈ, ਅਹੁਦੇ ਲਈ ਬੱਚਾ ਹੀ ਤਿਆਗ ਦਿੱਤਾ। ਇਹ ਕਿਹੜੀ ਕਲਯੁਗਤਾ ਹੈ, ਘੋਰ ਕਲਯੁਗਤਾ ਹੈ। ਪਰ ਸਭ ਕੁਛ ਚੱਲਦਾ ਕਿਉਂਕਿ ਰੌਲਾ ਸਿਆਸਤ ਦਾ, ਰੌਲਾ ਕੁਰਸੀ ਦਾ, ਰੌਲਾ ਕੁਰਸੀ ਤੇ ਬੈਠੇ ਜੋੜ ਜੜਈਏ ਦਾ। ਇਹ ਘਟਨਾ ਵੈਸੇ ਹੈਗੀ ਹੈ ਮਹਾਰਾਸ਼ਟਰ ਦੀ। ਉੱਥੇ ਪੰਚਾਇਤੀ ਚੋਣਾਂ ਹੋਈਆਂ ਸੀਗੀਆਂ। ਪੰਚਾਇਤੀ ਚੋਣਾਂ ਦਾ ਅਲੱਗ-ਅਲੱਗ ਕ੍ਰਾਈਟੇਰੀਆ ਹੈ ਰਾਜ ਕਰਮਵੀਰ ਸਿੰਘ ਜੀ। ਜਿਵੇਂ ਹਰਿਆਣੇ ਦੇ ਵਿੱਚ ਉਹਨਾਂ ਨੇ ਇਹ ਬਣਾਇਆ ਹੋਇਆ ਕ੍ਰਾਈਟੇਰੀਆ ਕਿ 8ਵੀਂ 5ਵੀਂ ਪਾਸ ਬੰਦੇ ਆ ਜਿਹੜੇ ਚੋਣ ਲੜ ਸਕਦੇ ਆ।
ਮਹਾਰਾਸ਼ਟਰ ਦੇ ਵਿੱਚ ਇੱਕ ਉਹਨਾਂ ਦੀ ਇਸ ਤਰ੍ਹਾਂ ਦੀ ਸ਼ਰਤ ਆ ਜਿਹਦੇ ਵਿੱਚ ਉਹੀ ਬੰਦਾ ਇਲੈਕਸ਼ਨ ਲੜ ਸਕਦਾ ਜਿਹਦੇ ਬੱਚੇ 2 ਆ, ਯਾਨੀ 2 ਹੀ ਕਾਫੀ। ਔਰ ਸੇ ਮਾਫੀ ਜੀ ਦਾ ਫਾਰਮੂਲਾ, ਉਸ ਫਾਰਮੂਲੇ ਤੋਂ ਜਿਹੜਾ ਅੱਗੇ ਜਾਂਦਾ ਉਹਦੇ ਲਈ ਨੋ ਐਂਟਰੀ ਹੈ ਉੱਥੇ। ਸੋ ਇਹ ਬੀਬੀ ਜਿਹੜੀ ਪੰਚਾਇਤ ਮੈਂਬਰ ਬਣ ਗਈ, ਇਹਦੇ 'ਚ ਇਤਰਾਜ਼ ਲੱਗ ਗਿਆ ਕਿ ਇਹਦੇ 3 ਬੱਚੇ ਆ। ਇਹ ਕਹਿੰਦੀ ਮੇਰੇ ਬੱਚੇ 2 ਆ, ਤੁਸੀਂ ਕਿਵੇਂ ਕਹਿੰਦੇ ਹੋ 3 ਆ? ਉਹਨਾਂ ਆਖਿਆ 3 ਬੱਚੇ ਆ ਤੇਰੇ। ਚਲੋ ਜੀ, ਇਹ ਮਸਲਾ ਉਲਝਦਾ ਕੋਰਟ ਤੱਕ ਚਲੇ ਗਿਆ। ਕੋਰਟ ਨੇ ਇਹਦੇ ਉਲਟ ਫੈਸਲਾ ਦੇ ਦਿੱਤਾ। ਇਹ ਬੀਬੀ ਹਾਈ ਕੋਰਟ ਚਲੇ ਗਈ, ਹਾਈ ਕੋਰਟ ਨੇ ਇਹਦੇ ਉਲਟ ਫੈਸਲਾ ਦੇ ਦਿੱਤਾ। ਇਹ ਤੁਰਦੀ ਬੀਬੀ ਸੁਪਰੀਮ ਕੋਰਟ ਤੱਕ ਪਹੁੰਚ ਗਈ। ਦੇਖੋ, ਪੰਚਾਇਤ ਮੈਂਬਰੀ ਦੀ ਉਹਨੇ ਕੁਰਸੀ ਲਈ ਸੀਗੀ, ਪੰਚਾਇਤ ਮੈਂਬਰੀ ਦੀ ਕੁਰਸੀ ਲੜਾਈ ਜਿਹੜੀ ਹੈ ਉਹ ਕਿੱਥੇ ਪਹੁੰਚ ਗਈ? ਜਾ ਕੇ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਕਿਹਾ ਕਿ ਬੀਬੀ ਤੇਰੇ ਨਾਲ ਅਨਿਆਂ ਨਹੀਂ ਹੋਣ ਦਿੰਦੇ, ਪਰ ਇਹ ਗੱਲ ਹੈ ਕਿ ਤੈਨੂੰ DNA ਟੈਸਟ ਕਰਾਉਣਾ ਪੈਣਾ। ਉਹ ਕਹਿੰਦੀ ਕਰਾ ਲਓ। DNA ਟੈਸਟ ਕਿਹੜਾ ਮੈਨੂੰ ਵੱਢ ਖਾਣ ਲੱਗਾ, ਕਰਾਓ। ਜਦੋਂ DNA ਟੈਸਟ ਕਰਾਇਆ ਤੇ ਸਾਬਤ ਹੋ ਗਿਆ ਕਿ ਇਹ ਬੀਬੀ ਤੇ ਬੀਬੀ ਦਾ ਸ਼ੌਹਰ ਉਸ ਤੀਜੇ ਬੱਚੇ ਦੇ ਮਾਤਾ ਪਿਤਾ ਨੇ। ਕੇਸ ਵੀ ਹਾਰ ਗਈ ਤੇ ਪੰਚਾਇਤ ਮੈਂਬਰੀ ਵੀ ਚਲੇ ਗਈ ਤੇ ਲੋਕਾਂ ਨੇ ਥੂ ਵੀ ਕੀਤੀ ਕਿ ਦੇਖ, ਆਪਣਾ ਬੱਚਾ ਹੀ ਤੂੰ ਤਿਆਗ ਦਿੱਤਾ, ਆਪਣੇ ਬੱਚੇ ਨੂੰ ਮੰਨਣ ਤੋਂ ਇਨਕਾਰੀ ਹੋ ਗਈ ਸਿਰਫ ਤੇ ਸਿਰਫ ਮੈਂਬਰੀ ਲਈ। ਪਰ ਇਹ ਇਕੱਲੀ ਬੀਬੀ ਨਹੀਂ। ਜਦੋਂ ਹਰਿਆਣੇ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਇਸ ਤਰ੍ਹਾਂ ਦਾ ਉਹਨਾਂ ਨੇ ਕ੍ਰਾਈਟੇਰੀਆ ਬਣਾਇਆ ਸੀਗਾ, ਇਸ ਤਰ੍ਹਾਂ ਦੀ ਉਹਨਾਂ ਨੇ ਮੱਦ ਰੱਖੀ ਸੀਗੀ, ਤਾਂ ਉਸ ਸਮੇਂ ਕੀ ਹੋਇਆ ਕਿ ਰਾਜਾ ਕਰਮਵੀਰ ਸਿੰਘ ਜੀ ਕੁਛ ਜਿਹੜੇ ਪਿੰਡ ਹੁੰਦੇ, ਜਿੱਦਾਂ ਸਾਡੇ ਪੰਜਾਬ ਦੇ ਵਿੱਚ ਕੁਛ ਪਿੰਡ ਇਸ ਤਰ੍ਹਾਂ ਦੇ ਆ ਜਾਂਦੇ ਵਿੱਚ ਜਿਨ੍ਹਾਂ ਦੇ ਵਿੱਚ ਸਿਰਫ ਔਰਤਾਂ ਹੀ ਖੜ ਸਕਦੀਆਂ, ਉਹ ਚਾਹੇ ਰਿਜ਼ਰਵ ਸ਼੍ਰੇਣੀ ਦੀਆਂ ਹੋਣ ਚਾਹੇ ਜਨਰਲ ਸ਼੍ਰੇਣੀ ਦੀਆਂ ਹੋਣ, ਯਾਨੀ ਉਹ ਔਰਤਾਂ ਲਈ ਰਾਖਵੇਂ ਪਿੰਡ ਹੁੰਦੇ ਆ। ਤੇ ਜਿਨ੍ਹਾਂ ਪਿੰਡਾਂ ਦੇ ਵਿੱਚ ਸੀਟ ਸਰਪੰਚੀ ਦੀ ਰਾਖਵੀਂ ਸੀਗੀ ਔਰ ਉਹਨਾਂ ਸਰਪੰਚੀ ਦੇ ਚਾਹਵਾਨਾਂ ਦੀਆਂ ਜਿਹੜੀਆਂ ਪਤਨੀਆਂ ਸੀਗੀਆਂ ਉਹ ਪੜ੍ਹੀਆਂ ਨਹੀਂ ਸਨ। ਇਹ ਰੱਟਾ ਪੈ ਗਿਆ। ਉਹਨਾਂ ਨੇ ਕੀ ਹੱਲ ਕੱਢਿਆ ਸੀ ਤੇ ਉਹਨਾਂ ਨੇ ਜਾ ਕੇ ਰਿਸ਼ਤੇਦਾਰਾਂ ਦੇ ਗੋਡੇ ਨੱਪੇ ਸਨ ਤੇ ਸਾਨੂੰ ਸਾਕ ਦੇ ਦਿਓ, ਚਾਹੇ ਭੈਣਾਂ ਚਾਹੇ ਆਪਸ ਦੇ ਵਿੱਚ ਹੋਰ ਕੋਈ ਰਿਸ਼ਤਾ ਨਾਤਾ ਰੱਖਦੀਆਂ, ਦੋਵੇਂ ਇਕੱਠੀਆਂ ਰੋਟੀ ਟੁੱਕ ਕਰੀ ਜਾਣਗੀਆਂ, ਖਾਈ ਜਾਣਗੀਆਂ, ਸਰਪੰਚੀ ਤੇ ਨਾ ਜਾਣ ਦਈਏ। ਬਹੁਤ ਸਾਰੇ ਲੋਕਾਂ ਨੇ ਉਦੋਂ 1 ਤੋਂ ਵੱਧ ਵਿਆਹ ਕੀਤੇ ਸਿਰਫ ਇਸ ਕਰਕੇ ਕਿ ਸਰਪੰਚੀ ਦੀ ਜਿਹੜੀ ਇਹ ਗੂੰਜ ਆ ਉਹ ਸਾਡੇ ਬਨੇਰੇ ਤੇ ਬੈਠੀ ਰਹੇ। ਜੀ ਬਿਲਕੁਲ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਆਧਾਰ ਕਾਰਡ ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਜਾਰੀ ਹੈ। ਕੇਂਦਰ ਨੇ ਦੱਸਿਆ ਆਧਾਰ ਕਾਰਡ ਨੂੰ ਲਾਜ਼ਮੀ। ਇਹ ਸੁਣਵਾਈ ਵਾਹਵਾ ਚਿਰ ਤੋਂ ਚੱਲਦੀ ਪਈ ਹੈ ਰਾਜਾ ਕਰਮਵੀਰ ਸਿੰਘ ਜੀ, ਪਰ ਆਧਾਰ ਤੇ ਹੁਣ ਐਤਕੀ ਆਰ ਪਾਰ ਹੋ ਜਾਣੀ ਆ। ਕੱਲ ਆਰ ਪਾਰ ਲੱਗੇਗੀ ਜਾਂ ਇੱਧਰ ਜਾਂ ਉੱਧਰ। ਅਸਲ ਦੇ ਵਿੱਚ ਆਧਾਰ ਕਾਰਡ ਵਾਲਾ ਜਿਹੜਾ ਸਿਸਟਮ ਆ ਉਹ ਕੁਛ ਸਮਾਂ ਪਹਿਲਾਂ ਜਿਹੜਾ ਇੱਥੋਂ ਦਾ ਇਹ ਆਧਾਰ ਕਾਰਡ ਦਾ ਢਾਂਚਾ ਉਹਦੇ ਬਾਰੇ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਇਹ ਸਵੈਚਿਕ ਆ, ਇਹ ਜ਼ਰੂਰੀ ਨਹੀਂ ਹੈ। ਪਰ ਬਾਅਦ ਦੇ ਵਿੱਚ ਕੇਂਦਰ ਨੇ ਕੀ ਕੀਤਾ ਕਿ ਜਿਹੜਾ ਪੈਨ ਕਾਰਡ ਵਾਲਾ ਨਾਲ ਜੋੜ ਦਿੱਤਾ ਕਿ ਪੈਨ ਕਾਰਡ ਲਿੰਕ ਕਰਨਾ ਪਵੇਗਾ, ਇਹ ਜ਼ਰੂਰੀ ਹੈ। ਉਹਦੇ 'ਚ ਉਹੀ ਫੈਸਲਾ ਜਿਹੜਾ ਉਹੀ ਹੁਕਮ ਹੈ ਇੱਕ ਵਾਰ ਫਿਰ ਚੈਲੰਜ ਹੋ ਗਿਆ ਕਿ ਕੇਂਦਰ ਤੇ ਮੰਨਦਾ ਹੀ ਨਹੀਂ, ਜਦਕਿ ਤੁਸੀਂ ਆਪ ਹੀ ਕਿਹਾ ਕਿ ਸਵੈਚਿਕ ਆ। ਸੋ ਇਹ ਮੁੱਦਾ ਫਿਰ ਇੱਕ ਵਾਰੀ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਸੁਣਵਾਈ ਹੋ ਗਿਆ। ਹੁਣ ਸੁਣਵਾਈ ਲਗਾਤਾਰ ਚੱਲਦੀ ਪਈ ਹੈ ਇਸ ਮੁੱਦੇ ਤੇ, ਲਗਾਤਾਰ ਸੁਣਵਾਈ ਹੋ ਰਹੀ ਹੈ। ਪਰਸੋਂ ਵੀ ਹੋਈ, ਕੱਲ ਵੀ ਹੋਈ, ਅੱਜ ਵੀ ਹੋਈ। ਅੱਜ ਜਿਹੜੀ ਸੁਣਵਾਈ ਹੋਈ ਉਹਦੇ 'ਚ ਸੁਪਰੀਮ ਕੋਰਟ ਨੇ ਸਵਾਲ ਕੀਤਾ। ਉਹਨਾਂ ਆਖਿਆ ਕਿ ਇਹਦੇ 'ਚ ਡਾਟਾ ਲੀਕ ਹੁੰਦਾ ਪਿਆ, ਬਹੁਤ ਸਾਰੀਆਂ ਸ਼ਿਕਾਇਤਾਂ ਹੁੰਦੀਆਂ ਪਈਆਂ ਤੇ ਕੇਂਦਰ ਵੱਲੋਂ ਪੱਖ ਰੱਖਿਆ ਗਿਆ। ਉਹਨਾਂ ਆਖਿਆ ਕਿ ਡਾਟਾ ਜਿਹੜਾ ਉਹ ਯੂਨੀਕ ID 'ਚੋਂ ਲੀਕ ਨਹੀਂ ਹੁੰਦਾ, ਯਾਨੀ ਆਧਾਰ ਕਾਰਡ ਦੀ ਜਿਹੜੀ ਯੂਨੀਕ ID ਉਹਦੇ 'ਚੋਂ ਲੀਕ ਨਹੀਂ ਹੁੰਦਾ। ਇਹ ਡਾਟਾ ਦੂਜੇ ਵਿਭਾਗਾਂ ਦੇ ਵਿੱਚੋਂ ਲੀਕ ਹੁੰਦਾ। ਜਿਹੜੇ ਦੂਜੇ ਵਿਭਾਗ ਆ ਉਹਨਾਂ ਦੇ ਕੋਲ ਸਿਕਿਉਰਿਟੀ ਨਹੀਂ ਹੈਗੀ, ਉਹਨਾਂ ਦੇ ਪ੍ਰਬੰਧ ਠੀਕ ਨਹੀਂ, ਉੱਥੋਂ ਇਹ ਡਾਟੇ ਜਿਹੜੇ ਆ ਉਹ ਇਸ ਤਰ੍ਹਾਂ ਲੀਕ ਹੁੰਦੇ ਆ। ਆਧਾਰ ਕਾਰਡ ਦੀ ਯੂਨੀਕ ID ਹੈ ਜਿਹੜੀ ਉਹਦੇ 'ਚੋਂ ਇਸ ਤਰ੍ਹਾਂ ਦਾ ਕੋਈ ਡਾਟਾ ਜਿਹੜਾ ਲੀਕ ਨਹੀਂ ਹੋ ਸਕਦਾ ਕਿਉਂਕਿ ਇਹ ਸੈਂਸਿਟਿਵ ਇਨਫਰਾਸਟਰਕਚਰ ਦੀ ਸ਼੍ਰੇਣੀ ਦੇ ਵਿੱਚ ਆਉਂਦਾ, ਜੋ ਉਹਨਾਂ ਨੇ ਉੱਥੇ ਪੱਖ ਰੱਖਿਆ। ਫਿਰ ਇੱਕ ਉਹਨਾਂ ਨੇ ਧਾਰਾ 7 ਦਾ ਹਵਾਲਾ ਦਿੱਤਾ। ਉਹ ਕਹਿੰਦੇ ਕਿ ਧਾਰਾ 7 ਦੇ ਅਧੀਨ ਇਹ ਲਿਖਿਆ ਗਿਆ ਹੈ, ਧਾਰਾ 7 ਦੇ ਤਹਿਤ ਇਹ ਦਰਜ ਹੈ ਕਿ ਆਧਾਰ ਕਾਰਡ ਜ਼ਰੂਰੀ ਹੈ, ਜਦਕਿ ਪਹਿਲਾਂ ਕੇਂਦਰ ਸਰਕਾਰ ਵੀ ਕਹਿ ਚੁੱਕੀ ਸੀ ਕਿ ਨਹੀਂ ਜੀ ਇਹ ਸਵੈਚਿਕ ਆ। ਪਰ ਹੁਣ ਕੇਂਦਰ ਸਰਕਾਰ ਦਾ ਵੀ ਰੁਖ ਬਦਲ ਗਿਆ। ਪੈਨ ਕਾਰਡ ਦੇ ਮਾਮਲੇ 'ਚ ਉਹਨਾਂ ਨੇ ਇਹ ਗੱਲ ਉੱਥੇ ਕਹੀ ਹੈ ਕਿ ਕਹਿੰਦੇ ਜੀ ਪੈਨ ਕਾਰਡ ਦੇਖੋ 25 ਕਰੋੜ ਲੋਕਾਂ ਕੋਲ ਆ ਪੈਨ ਕਾਰਡ, ਜਿਹਨੂੰ ਕਹਿ ਦਿੰਦੇ ਆ ਪਰਮਾਨੈਂਟ ਅਕਾਊਂਟ ਨੰਬਰ ਜਿਹਨੂੰ ਕਹਿੰਦੇ ਆ ਜੀ। ਉਹ ਕਹਿੰਦੇ ਕਿ 25 ਕਰੋੜ ਦੇ ਵਿੱਚੋਂ ਸਿਰਫ ਤੇ ਸਿਰਫ 5 ਕਰੋੜ ਬੰਦਾ ਜਿਹੜਾ ਉਹ ਟੈਕਸ ਪੇਅਰ ਹੈਗਾ ਵਾ। ਬਾਕੀ ਜਿਹੜਾ 20 ਕਰੋੜ ਉਹ ਪੈਨ ਕਾਰਡ ਲਈ ਫਿਰਦਾ, ਉਹ ਸਿਰਫ ਤੇ ਸਿਰਫ ਉਹਦੇ ਤੋਂ ਪਛਾਣ ਪੱਤਰ ਦਾ ਕੰਮ ਲੈਂਦਾ। ਤੇ ਉਹ ਕਹਿੰਦੇ ਕਿ ਜਿਹੜਾ ਪੈਨ ਕਾਰਡ ਬਣਦਾ
ਪੈਨ ਕਾਰਡ, ਡਰਾਈਵਿੰਗ ਲਾਇਸੈਂਸ ਜਾਂ ਇਹੋ ਜਿਹੀਆਂ ਆਇਡੈਂਟੀਆਂ ਤੋਂ ਬਣਦਾ ਜਿਹੜੀਆਂ ਆਇਡੈਂਟੀਆਂ ਜਾਲੀ ਹੋ ਸਕਦੀਆਂ। ਸੋ ਇਸ ਕਰਕੇ ਆਧਾਰ ਕਾਰਡ ਨੂੰ ਜ਼ਰੂਰੀ ਕਰਨਾ ਇਹ ਅਤੀ ਲਾਜ਼ਮੀ ਹੈ। ਸੋ ਇਹ ਸੁਣਵਾਈ ਹੁਣ ਚੱਲਦੀ ਪਈ ਹੈ, ਇਹ ਵੇਖਣ ਵਾਲੀ ਗੱਲ ਹੋਏਗੀ ਕਿ ਅੱਗੇ ਕੀ ਬਣਦਾ। ਪਰ ਉਸ ਤਰ੍ਹਾਂ ਅੱਜ ਕੇਂਦਰ ਨੇ ਇਹ ਵੀ ਗੱਲ ਆਖ ਦਿੱਤੀ, ਕੇਂਦਰ ਨੇ ਆਖਿਆ ਕਿ ਜਿਹੜੇ ਲੋਕ ਜਾਣ ਬੁੱਝ ਕੇ ਆਧਾਰ ਕਾਰਡ ਨਹੀਂ ਬਣਾ ਰਹੇ ਉਹ ਅਪਰਾਧ ਕਰਦੇ ਪਏ ਆ, ਉਹ ਗੁਨੇਗਾਰ ਆ। ਤੇ ਇਸ ਤੇ ਸੁਪਰੀਮ ਕੋਰਟ ਟੁੱਟ ਕੇ ਪੈ ਗਈ। ਉਹਨੇ ਆਖਿਆ ਕਿ ਤੁਸੀਂ ਕਿਸੇ ਨੂੰ ਅਪਰਾਧੀ ਨਹੀਂ ਕਹਿ ਸਕਦੇ, ਤੁਸੀਂ ਕਿਸੇ ਨੂੰ ਗੁਨਾਹਗਾਰ ਨਹੀਂ ਕਹਿ ਸਕਦੇ, ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਆਧਾਰ ਕਾਰਡ ਨਹੀਂ ਬਣਾਉਂਦੇ ਸਿਰਫ ਇਸ ਕਰਕੇ ਕਿਉਂਕਿ ਹਾਲੇ ਇਹਦੇ ਤੇ ਇਹ ਫੈਸਲਾ ਨਹੀਂ ਹੋਇਆ ਕਿ ਇਹ ਸਵੈ ਇੱਛਤ ਹੈ ਜਾਂ ਇਹ ਜ਼ਰੂਰੀ ਹੈ। ਪਹਿਲਾਂ ਫੈਸਲਾ ਹੋਏਗਾ, ਤੁਸੀਂ ਉਸ ਤੋਂ ਬਾਅਦ ਇਹ ਸ਼ਬਦ ਬੋਲ ਸਕਦੇ ਹੋ। ਸੋ ਕਾਫੀ ਤਲਖ ਕਲਾਮੀ ਵੀ ਹੋਈ। ਉਸ ਤਰ੍ਹਾਂ ਆਧਾਰ ਕਾਰਡ ਦਾ ਜਿਹੜਾ ਪਿਛੋਕੜ ਹੈ ਰਾਜ ਕਰਨਵੀਰ ਸਿੰਘ ਜੀ, ਦੇਖੋ ਇਸ ਆਧਾਰ ਕਾਰਡ ਨੇ ਕਿਸ ਤਰ੍ਹਾਂ ਕਮਾਈ ਹੈ ਚੱਕਰੀ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਜਿਸ ਸਮੇਂ ਮਨਮੋਹਨ ਸਿੰਘ ਸਰਕਾਰ ਨੇ ਇਹ ਫਾਰਮੂਲਾ ਲਿਆਂਦਾ ਸੀ, ਜਿਸ ਭਾਰਤੀ ਜਨਤਾ ਪਾਰਟੀ ਨੇ ਸਭ ਤੋਂ ਜ਼ਿਆਦਾ ਵਿਰੋਧ ਕੀਤਾ ਸੀ ਆਧਾਰ ਕਾਰਡ ਦਾ, ਕਿ ਆਧਾਰ ਕਾਰਡ ਹਰੇਕ ਚੀਜ਼ 'ਚ ਦੁਨੀਆ ਉਹਨੇ ਹਰੇਕ ਚੀਜ਼ 'ਚ ਲਾਗੂ ਕਰੀ ਜਾਂਦੇ, ਇਹ ਨਹੀਂ ਹੋਣਾ ਚਾਹੀਦਾ, ਇਹ ਖਤਰਨਾਕ ਰੁਝਾਨ ਹੈ। ਅੱਜ ਉਹੀ ਭਾਰਤੀ ਜਨਤਾ ਪਾਰਟੀ ਤਿੰਗ ਕੇ ਇਹ ਗੱਲ ਕਹਿਣ ਡਈ ਹੈ ਕਿ ਨਹੀਂ ਜੀ ਇਹ ਜ਼ਰੂਰੀ ਕਰਨਾ ਚਾਹੀਦਾ, ਇਹ ਹਰੇਕ ਚੀਜ਼ 'ਚ ਲਾਗੂ ਕਰਨਾ ਚਾਹੀਦਾ। ਸੋ ਇਹਨੂੰ ਕਹਿੰਦੇ ਆ ਸਿਆਸਤ ਜਿਹੜੀ ਹਵਾਵਾਂ ਦੇ ਰੁਖ ਦੇ ਨਾਲ ਆਪਣੇ ਰੁਖ ਤੈਅ ਕਰ ਲੈਂਦੀ ਹੈ, ਰੁਖ ਬਦਲ ਲੈਂਦੀ ਹੈ। ਜੀ ਜੀ, ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਕਹਿੰਦੇ ਆ ਜੀ ਇੱਕ ਹੋਰ ਡਕੈਤੀ, ਚਿੱਟੇ ਦਿਨ ਬੈਂਕ ਲੁੱਟਿਆ ਗਿਆ। ਉੱਦਾਂ ਇਲੈਕਸ਼ਨਾਂ ਨਜ਼ਦੀਕ ਆ, ਕਿਤੇ ਉਸ ਦੇ ਲਈ ਪੈਸੇ ਪੂਏ ਤਾਂ ਨਹੀਂ ਇਕੱਠੇ ਹੋ ਰਹੇ? ਸਾਡੇ ਇੱਥੇ ਮੁੰਡੇ ਗੱਲਾਂ ਕਰਦੇ ਸੀ, ਕਹਿੰਦੇ ਜੀ ਸ਼ਾਇਦ ਹੋ ਸਕਦਾ ਹੈ ਇੱਥੋਂ ਦੇ ਗੈਂਗਸਟਰ ਤੇ ਜਿਹੜੇ ਹੈਗੇ ਨੇ ਲੁਟੇਰੇ, ਉਹਨਾਂ 'ਚ ਵੀ ਜਿਵੇਂ ਰਾਸ਼ਟਰਵਾਦੀ ਇੱਕ ਭਾਵਨਾ ਜਾਗੀ ਹੋਈ ਹੈ ਪੂਰੇ ਮੁਲਕ ਦੇ ਵਿੱਚ, ਹੋ ਸਕਦਾ ਉਹਨਾਂ ਦੇ ਵਿੱਚ ਪੰਜਾਬੀਵਾਦੀ ਦੀ ਭਾਵਨਾ ਜਾਗੀ ਹੋਵੇ, ਜੋ ਕਹਿੰਦੇ ਹੁਣ ਖਾਲੀ ਖਜ਼ਾਨਾ ਹੀ ਭਰਦੀ ਜੀ, 4 ਦਿਨ ਵਿਹਲੇ ਤੁਰੇ ਫਿਰਦੇ ਆ, ਤੇ ਉਹਨਾਂ ਨੇ ਸੀਜ਼ਨ ਇੱਧਰ ਲਾਤਾ ਹੋਵੇ। ਕਿਉਂਕਿ ਲਗਾਤਾਰ ਹੀ ਲੁੱਟਾਂ ਖੋਹਾਂ, ਲਗਾਤਾਰ ਹੀ ਆ ਕੱਲ੍ਹ ਕੈਸ਼ਵੈਨ ਲੁੱਟੀ ਗਈ ਰਾਜਪੁਰ ਦੇ ਲਾਗੇ। ਅੱਜ ਲੰਬੀ ਹਲਕੇ ਦੇ ਵਿੱਚ ਪਿੰਡ ਹੈ ਸਰਾਵਾਂ ਬੋਦਲਾ, ਸਭ ਤੋਂ ਵੱਡਾ ਪਿੰਡ ਆ ਲੰਬੀ ਹਲਕੇ ਦਾ, ਸਭ ਤੋਂ ਵੱਡਾ ਪਿੰਡ ਆ ਜਿੱਥੇ ਜਾ ਕੇ ਜਰਨੈਲ ਸਿੰਘ ਨੇ ਵੋਟ ਬਣਾਈ ਸੀ, ਤੁਹਾਨੂੰ ਸ਼ਾਇਦ ਯਾਦ ਹੋਣਾ, ਲੰਬੀ ਹਲਕੇ ਦੇ ਸਰਾਵਾਂ ਪਿੰਡ ਦੇ ਵਿੱਚ ਜਿੱਥੇ ਨੇ ਰਿਹਾਇਸ਼ ਕੀਤੀ ਸੀਗੀ। ਸੋ ਉਸ ਪਿੰਡ ਦੇ ਵਿੱਚ ਬੈਂਕ ਦੀ ਬ੍ਰਾਂਚ ਸੀ। ਬੈਂਕ ਦੇ ਵਿੱਚ ਚਿੱਟੇ ਦਿਨ 2:40 ਤੇ ਦੁਪਹਿਰੇ 6 ਜਣੇ ਆਉਂਦੇ ਆ ਔਰ ਬੜੇ ਆਰਾਮ ਨਾਲ ਬੈਂਕ ਲੁੱਟ ਕੇ ਨਿਕਲ ਜਾਂਦੇ ਆ। ਹਾਲਾਂਕਿ ਕਿਉਂਕਿ ਇਹ ਜਿਹੜਾ ਪੇਂਡੂ ਹੁੰਦਾ ਬੈਂਕਿੰਗ ਸੈਕਟਰ, ਇਹਦੇ ਵਿੱਚ ਬਹੁਤੀ ਰਕਮ ਨਹੀਂ ਹੁੰਦੀ, ਮਸਲਨ ਕਿ 5 ਲੱਖ ਤੱਕ ਹੁੰਦਾ ਕੈਸ਼ ਮੇਰੇ ਖਿਆਲ ਦੇ ਨਾਲ। ਪਰ ਅੱਜ ਕਿਉਂਕਿ ਕਿਸੇ ਗਾਹਕ ਨੇ ਇਹਨਾਂ ਕੋਲ ਗੁਜ਼ਾਰਿਸ਼ ਕੀਤੀ ਸੀ ਕਿ ਮੈਨੂੰ ਅਰਜੈਂਟ ਕੈਸ਼ ਚਾਹੀਦਾ 5 ਲੱਖ, ਤੇ ਉਹਦੇ ਲਈ 5 ਲੱਖ ਇਹਨਾਂ ਨੇ ਐਡਵਾਂਸ ਲੈ ਕੇ ਰੱਖਿਆ ਸੀ। 10-12 ਲੱਖ ਰੁਪਇਆ ਕੈਸ਼ ਹੈ ਸੀ, ਦੱਸਦੇ ਸੂਤਰ। ਪਰ ਜੋ ਬੈਂਕਿੰਗ ਸੈਕਟਰ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ, ਉਹ ਦੱਸਿਆ 10,27,000 ਰੁਪਇਆ ਸੀ, ਕੁਛ ਸੋਨਾ ਸੀ, ਜਿਹੜੇ ਉਹ ਲੁਟੇਰੇ ਲੈ ਗਏ ਆ। ਲੁਟੇਰੇ 6 ਜਣੇ ਫਸੇ ਜਾਂਦੇ ਆ, ਮੋਟਰਸਾਈਕਲਾਂ ਤੇ ਆਏ ਆ, ਔਰ ਉਹਨਾਂ ਨੇ ਸਮਾਂ ਕਿਹੜਾ ਚੁਣਿਆ, ਸਮਾਂ ਉਹ ਚੁਣਿਆ ਜਦੋਂ ਇਹ ਲੰਚ ਕਰਦੇ ਪਏ ਸਨ। ਬੈਠਿਆਂ ਨੂੰ ਆ ਕੇ ਉਹਨਾਂ ਨੇ ਘੇਰ ਲਿਆ, ਘੇਰ ਕੇ 5 ਮਿੰਟਾਂ 'ਚ ਉਹਨਾਂ ਨੇ ਸਾਰਾ ਕੰਮ ਕਰਕੇ ਤੇ ਆਪਦੀ ਰਵਾਨਗੀ ਪਾ ਲਈ ਆ। ਹੁਣ ਇੱਥੋਂ 1-2 ਚੀਜ਼ਾਂ ਜਿਹੜੀਆਂ ਨਾ ਉਹ ਸ਼ੱਕ ਜ਼ਾਹਰ ਕਰਦੀਆਂ ਕਿ ਲੁਟੇਰੇ ਜਾਂ ਤੇ ਇੱਥੋਂ ਦੇ ਸਨ, ਲਾਗੇ ਬੰਨੇ ਦੇ ਸਨ, ਜਾਂ ਲਾਗੇ ਬੰਨੇ ਦਾ ਕੋਈ ਬੰਦਾ ਉਹਨਾਂ ਦੇ ਨਾਲ ਰਲਿਆ ਹੋਇਆ ਸੀ। ਕਾਰਨ ਇੱਕ ਤੇ ਇਹ ਕਿ ਜਿਹੜੀ ਉਹ ਟਾਈਮਿੰਗ ਹੈ ਕਿ ਉਹ ਬੈਠੇ ਹੋਏ ਸੀ ਅਧਿਕਾਰੀ ਸਾਰੇ ਲੰਚ ਕਰ ਰਹੇ ਸੀ, ਕਿ ਤੁਹਾਨੂੰ ਪਤਾ ਹੀ ਹੈ 1 ਘੰਟੇ ਦੀ ਬ੍ਰੇਕ ਹੁੰਦੀ ਹੈ, ਉਹ ਬ੍ਰੇਕ ਦੇ ਦੌਰਾਨ ਗੱਲਾਂ ਬਾਤਾਂ ਵੀ ਕਰਦੇ ਆ, ਬਹਿ ਕੇ ਇਕੱਠੇ ਖਾਣਾ ਖਾਂਦੇ ਆ, ਇੱਕੋ ਥਾਂ ਤੇ ਬੈਠਿਆਂ ਨੂੰ ਘੇਰ ਲਿਆ। ਦੂਸਰਾ ਕਾਰਨ ਇਹ ਹੈ ਕਿ ਜਿਹੜਾ ਦਿਨ ਚੁਣਿਆ ਗਿਆ, ਦਿਨ ਉਹ ਚੁਣਿਆ ਗਿਆ ਜਿੱਦਣ ਉਹਨਾਂ ਦੇ 3 ਮੁਲਾਜ਼ਮ ਛੁੱਟੀ ਤੇ ਸਨ। ਕੁੱਲ 5 ਸੀਗੇ, 5 'ਚੋਂ 3 ਛੁੱਟੀ ਤੇ ਸਨ, ਰਹਿ ਗਏ ਸਿਰਫ 2 ਜਣੇ ਸੀਗੇ, ਤੇ ਦੋਵਾਂ ਦੇ ਨਾਲ ਕੋਈ 1-2 ਹੋਰ ਲਾ ਲਓ, ਕੋਈ ਆਸੇ ਪਾਸੇ ਹੋ ਸਕਦਾ 3-4 ਹੀ ਬੰਦੇ ਸਨ ਜਿਹੜੇ ਉਹਨਾਂ ਨੇ ਆ ਕੇ ਪੁੱਛੀ ਕਰ ਇਕੱਠੇ। ਸਭ ਤੋਂ ਵੱਡੀ ਗੱਲ ਜਿਹੜੀ ਇਸ ਮਾਮਲੇ ਦੀ ਹੈ ਉਹ ਇਹ ਆਈ ਹੈ ਕਿ ਗਨਰ ਹੀ ਹੈ ਨਹੀਂ ਸੀ ਉਹਨਾਂ ਦੇ ਕੋਲ। ਬੈਂਕ ਦੇ ਕੋਲ ਕੋਈ ਆਪਦਾ ਗਨਰ ਨਹੀਂ ਹੈ ਨਹੀਂ ਸੀ। ਬੈਂਕ ਜਾਨੀ ਰਾਮ ਭਰੋਸੇ ਸੀਗਾ, ਤੇ ਰਾਮ ਨੇ ਆਪਦਾ ਭਰੋਸਾ ਜਿਹੜਾ ਵਾਪਸ ਲੈ ਲਿਆ। ਸੋ ਇਹ ਘਟਨਾ ਵਾਪਰ ਗਈ ਆ। ਇਹ ਵਿੱਕੀ ਗੌਂਡਰ ਦਾ ਵੀ ਪਿੰਡ ਆ, ਜਿਹੜਾ ਮਸ਼ਹੂਰ ਗੈਂਗਸਟਰ ਹੈ ਵਿੱਕੀ ਗੌਂਡਰ, ਉਹਦਾ ਪਿੰਡ ਵੀ ਆ। ਕੁਛ ਲੋਕ ਉਹਦੇ ਨਾਲ ਵੀ ਜੁੜ ਜਾਂਦੇ ਆ, ਪਰ ਹਾਲੇ ਕਿਉਂਕਿ ਪੁਲਿਸ ਇਨਵੈਸਟੀਗੇਸ਼ਨ ਜਾਰੀ ਹੈ, ਕੁਛ ਨਹੀਂ ਕਿਹਾ ਜਾ ਸਕਦਾ। ਪਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਿਹੜੀਆਂ ਤੇਜ਼ੀ ਨਾਲ ਵੱਧਦੀਆਂ ਜਾਂਦੀਆਂ ਪਈਆਂ,
ਇਹ ਸੋਚਣ ਵਿਚਾਰਨ ਦਾ ਵਿਸ਼ਾ ਸਰਕਾਰ ਲਈ। ਸੋਚਣਾ ਜਲਦੀ ਪਊਗਾ, ਨਹੀਂ ਤੇ ਫਿਰ ਜਿਵੇਂ ਅੱਗੇ ਲੋਕੀ ਕਹਿ ਦਿੰਦੇ ਸੀਗੇ ਪਿਛਲੀ ਸਰਕਾਰ ਵੇਲੇ ਕਿ ਅੰਨੀ ਨਗਰੀ ਬਿਦਾਦ ਰਾਜਾ, ਟਗੇ ਸਿਰ ਭਾਜੀ ਟਗੇ ਸਿਰ ਖਾਜਾ, ਉਹ ਸਾਰਾ ਕੁਛ ਮਾਹੌਲ ਇੱਥੇ ਬਣ ਜਾਊਗਾ। ਵੈਸੇ ਜਿਸ ਤਰੀਕੇ ਦੀਆਂ ਅਮਨ ਕਾਨੂੰਨ ਦੇ ਨਾਲ ਇਹ ਖਿਲਵਾੜ ਕਰਦੀਆਂ ਘਟਨਾਵਾਂ ਸਿਲਸਿਲੇਵਾਰ ਵਾਪਰਦੀਆਂ ਪਈਆਂ, ਕੈਪਟਨ ਅਮਰਿੰਦਰ ਸਿੰਘ ਇਸ ਪਾਸੇ ਧਿਆਨ ਦੇਵੇ ਤੇ ਚੰਗਾ। ਪਰ ਅਫਸੋਸ ਦੀ ਗੱਲ ਹੈ ਕਿ ਉਹ ਅੱਜ ਕੱਲ੍ਹ ਧਿਆਨ ਕਿਸੇ ਹੋਰ ਪਾਸੇ ਦਿੰਦਾ। ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਵੀ ਕੈਪਟਨ ਅਮਰਿੰਦਰ ਨੇ ਪਾਕਿਸਤਾਨ ਦੇ ਨਾਲ ਇੱਕ ਵਾਰੀ ਫਿਰ ਖਾਲਿਸਤਾਨੀਆਂ ਦੇ ਉੱਤੇ ਭੜਾਸ ਕੱਢੀ ਆ। ਮੈਂ ਕਹਿ ਕੇ ਹਟਿਆ ਕਿ ਇਹਨੂੰ ਧਿਆਨ ਪਾਕਿਸਤਾਨ ਤੇ ਖਾਲਿਸਤਾਨ ਦੇ ਥਾਂ ਦੇਣ ਦੀ ਬਜਾਏ ਇਹਨੂੰ ਆਪਣੇ ਘਰ ਆਪਣੇ ਪੰਜਾਬ ਤੇ ਜ਼ਿਆਦਾ ਫੋਕਸਡ ਰਹਿਣਾ ਚਾਹੀਦਾ ਜੀ। ਦੇਖੋ ਪਾਕਿਸਤਾਨ ਦਾ ਜਿੱਥੋਂ ਤੱਕ ਮਸਲਾ, ਉੱਥੇ ਤੇ ਹੁਣ ਸਾਰੇ ਬੋਲਦੇ ਪਏ ਆ ਕਿ ਪਾਕਿਸਤਾਨ ਨੂੰ ਇਹ ਕਰ ਦਿਓ, ਉਹ ਕਰ ਦਿਓ, ਯੋ ਕਰ ਦਿਓ, 1 ਦੇ 10 ਲੈ ਆਓ, ਕੋਈ ਕਹਿੰਦਾ ਨਹੀਂ ਜੀ 1 ਦੇ 10 ਥੋੜੇ ਆ, 50 ਲੈ ਆਓ, 50 ਦੀ ਥਾਂ ਤੇ ਕੋਈ ਕਹਿੰਦਾ 500 ਦੀ ਲੈ ਆਓ, ਉਹ ਵੀ ਥੋੜੇ ਆ। ਸੋ ਤੇ ਐ ਸਮਝਦੇ ਕਿ ਜਿਵੇਂ ਸਿਰ ਉਹਨਾਂ ਦੇ ਟਮਾਟਰ ਆਲੂ ਆ ਉੱਥੇ ਪਏ ਆ ਕਿਲੋ ਦੇ ਚੱਕ ਕੇ ਤੇ ਭੱਜ ਲਿਆ ਉਹਨਾਂ ਆਰਮੀ ਵਾਲੇ, ਉਹ ਵੀ ਅੱਗੋਂ ਹਥਿਆਰਾਂ ਨਾਲ ਲੈਸਿਆ। ਸੋ ਆਪੋ ਆਪਣੀ ਰਾਜਨੀਤੀ ਕੀਤੀ ਜਾ ਰਹੀ ਹੈ। ਕੋਈ ਵੀ ਬੰਦਾ ਜਿਹੜਾ ਉਹ ਇਸ ਤਰ੍ਹਾਂ ਦੀ ਸੂਝ ਬੂਝ ਵਾਲੀ ਗੱਲ ਨਹੀਂ ਕਰਦਾ। ਹਰੇਕ ਇਸ ਜਜ਼ਬਾਤ ਨੂੰ ਘਨਾਉਣਾ ਚਾਹੁੰਦਾ ਕਿਉਂਕਿ ਦੇਸ਼ ਗੁੱਸੇ ਦਾ ਸ਼ਿਕਾਰ ਹੈ ਇਸ ਵੇਲੇ, ਤੇ ਉਸ ਗੁੱਸੇ ਨੂੰ ਵੀ ਸਿਆਸਤ ਬਣਾਉਣਾ ਚਾਹੁੰਦੀ ਹੈ ਕਿ ਦੇਖੋ ਜੀ ਮੈਂ ਵੀ ਰਾਸ਼ਟਰਵਾਦੀ ਹਾਂ। ਤੇ ਰਾਸ਼ਟਰਵਾਦੀ ਤੇ ਇਸ ਤਰ੍ਹਾਂ ਦੇ ਹੁੰਦੇ ਆ ਜਿਵੇਂ ਨਵੀਂ ਵਿਆਹੀ ਜਿਹੜੀ ਹੁੰਦੀ ਹੈ ਨਾ, ਭਾਂਡੇ ਜ਼ਿਆਦਾ ਖੜਕਾਉਂਦੀ ਹੈ ਕਿ ਸਹੁਰਿਆਂ ਦਾ ਧਿਆਨ ਹੈ ਉਹਦੇ ਵੱਲ ਜਾਵੇ ਕਿ ਕੁੜੀ ਕੰਮ ਬਹੁਤ ਕਰਦੀ ਹੈ। ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਵੀ ਨਵਾਂ ਰਾਸ਼ਟਰਵਾਦੀ ਬਣਿਆ ਕਿਉਂਕਿ ਪਹਿਲਾਂ ਤੇ ਖਾਲਿਸਤਾਨ ਦੇ ਐਲਾਨਨਾਮਿਆਂ ਤੇ ਦਸਤਖਤ ਕਰਦੇ ਰਹੇ, ਅਰਦਾਸਾਂ 'ਚ ਸ਼ਾਮਲ ਹੁੰਦਾ ਰਿਹਾ, ਮੰਗ ਪੱਤਰ ਦਿੰਦਾ ਰਿਹਾ, ਫਿਰ ਬਾਅਦ ਦੇ ਵਿੱਚ ਰਾਸ਼ਟਰਵਾਦ ਦੀ ਭਾਵਨਾ ਜਾਗੀ, ਉਹ ਨਵਾਂ ਰਾਸ਼ਟਰਵਾਦੀ ਬਣਿਆ। ਸੋ ਇਹੋ ਜਿਹੇ ਮੌਕੇ ਤੇ ਕੈਪਟਨ ਅਮਰਿੰਦਰ ਸਿੰਘ ਦਾ ਇਹ ਬੋਲ ਬੁਲਾਰਾ ਕਰਨਾ ਮੈਨੂੰ ਕੋਈ ਬਹੁਤਾ ਉਹ ਅਲੌਕਾ ਨਹੀਂ ਜਾਪਿਆ। ਜਿੱਥੋਂ ਤੱਕ ਖਾਲਿਸਤਾਨ ਦੇ ਨਾਲ ਇਹ ਖਹਿਬਾਜ਼ੀ ਚੱਲਦੀ ਪਈ ਔਰ ਖਾਸ ਤੌਰ ਤੇ ਕੈਨੇਡੀ ਖਾਲਿਸਤਾਨੀਆਂ ਦੇ ਨਾਲ, ਇਹ ਕੁਛ ਦਿਨ ਪਹਿਲਾਂ ਜਿਹੜੀ ਉੱਥੇ ਵਿਸਾਖੀ ਮੌਕੇ ਹੋਈ ਸੀ ਖਾਲਸਾ ਪਰੇਡ ਮੇਰੇ ਖਿਆਲ ਦੇ ਨਾਲ, ਉੱਥੇ ਕੋਈ ਹੋਈ ਉਹਨਾਂ ਦਾ ਕੋਈ ਇਵੈਂਟ ਸੀ, ਮੈਨੂੰ ਤਾਂ ਪਤਾ ਨਹੀਂ, ਦੱਸਦੇ ਕੋਈ ਵੀਡੀਓ ਵਾਇਰਲ ਹੋਈ, ਉਹਦੇ ਵਿੱਚ ਦੱਸਿਆ ਗਿਆ ਜੀ ਕਿ ਕੈਪਟਨ ਅਮਰਿੰਦਰ ਸਿੰਘ ਬਾਰੇ ਕੁਛ ਬੋਲੇ ਆ। ਇਹ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਧਮਕੀ ਦਿੱਤੀ ਉਹਨਾਂ ਨੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਪਰ ਅੱਜ ਇੱਕ ਬਿਆਨ ਸਿੱਖ ਫਾਰ ਜਸਟਿਸ ਵਾਲਿਆਂ ਦਾ ਆਇਆ ਸੀਗਾ, ਉਹਨਾਂ ਨੇ ਇਹ ਕਿਹਾ ਸੀਗਾ ਕਿ ਉਹ ਕਹਿੰਦੇ ਜੀ ਕਿ ਅਸੀਂ ਔਰ ਜਾਂ ਕਿਸੇ ਵੀ ਉੱਥੇ ਮੌਜੂਦ ਬੰਦੇ ਨੇ ਕਿਸੇ ਵੀ ਤਰ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਨਹੀਂ ਦਿੱਤੀ। ਦੂਜੀਆਂ ਗੱਲਾਂ ਹੋਈਆਂ ਔਰ ਜਿਹੜੀਆਂ ਗੱਲਾਂ ਹੋਈਆਂ ਉਹ ਉੱਥੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੀਤੀਆਂ ਗਈਆਂ, ਕੋਈ ਵੀ ਗੱਲ ਕਾਨੂੰਨ ਦੇ ਦਾਇਰੇ 'ਚੋਂ ਬਾਹਰ ਰਹਿ ਕੇ ਨਹੀਂ ਕੀਤੀ ਗਈ। ਸੋ ਉਹਨਾਂ ਦੀ ਸਫਾਈ ਵੀ ਆਈ ਆ। ਪਰ ਇੱਥੇ ਪ੍ਰੈਸ ਰਿਲੀਜ਼ ਉਦੋਂ ਦੇ ਜਾਰੀ ਹੋਈ ਜਾਂਦੇ ਆ, ਐ ਕਰਤਾ ਜੀ, ਉਹ ਕਰਤਾ, ਚਲੋ ਹੋਈ ਇੱਕ ਅੱਧ ਦਿਨ ਗੱਲ, ਪਰ ਕੈਪਟਨ ਅਮਰਿੰਦਰ ਸਿੰਘ ਮੌਕਾ ਹੱਥੋਂ ਜਾਣ ਹੀ ਨਹੀਂ ਦਿੰਦਾ। ਅੱਜ ਵੀ ਉਹ ਬੋਲਿਆ, ਕਹਿੰਦਾ ਜੀ ਮੈਂ ਹਰਜੀਤ ਸਿੰਘ ਸੱਜਣ ਵਾਲੇ ਸਟੈਂਡ ਤੇ ਕਾਇਮ ਰਹੋ। ਤੈਨੂੰ ਕਿਸੇ ਨੇ ਕਿਹਾ ਕਿ ਨਾ ਰਹੋ, ਤੂੰ ਆਪਦਾ ਸਟੈਂਡ ਛੱਡ, ਕਾਇਮ ਰਹੇ, ਮੁਬਾਰਕਬਾਦ ਹੈ ਤੁਹਾਨੂੰ। ਦੂਜੀ ਗੱਲ ਉਹ ਕਹਿੰਦਾ ਜੀ ਉੱਥੇ ਬੈਠੇ ਬੋਲੀ ਜਾਂਦੇ ਆ ਇੱਥੇ ਪੰਜਾਬ 'ਚ ਆ ਕੇ ਬੋਲ ਕੇ ਵਿਖਾਉਣ, ਖਾਲਿਸਤਾਨੀ ਇੱਥੇ ਆ ਕੇ ਬੋਲ ਕੇ ਵਿਖਾਉਣ। ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਬੰਦਾ ਪੁੱਛੇ ਕਿ ਖਾਲਿਸਤਾਨੀ ਤੇ ਇੱਥੇ ਬੋਲਦੇ ਹੀ ਪਿਆ। ਜਿੱਦਣ ਹਰਜੀਤ ਸਿੰਘ ਸੱਜਣ ਆਇਆ ਸੀ ਉਹਨਾਂ ਨੇ ਤੇ ਨਾਰੇ ਉੱਥੇ ਜਾ ਕੇ ਫੇਰ ਲਾਤੇ ਸੀਗੇ ਜੀ। ਫਿਰ ਜਿੱਦਣ ਉਹ ਦਰਬਾਰ ਸਾਹਿਬ ਆਇਆ ਉਦੋਂ ਵੀ ਜਾ ਕੇ ਨਾਰੇ ਲਾਤੇ। ਤੇਰਾ ਰਿਸ਼ਤੇਦਾਰੀ ਉਹਦੇ ਸਦਾ ਹੀ ਨਾਰੇ ਲਾਈ ਜਾਂਦਾ। ਤੂੰ ਕਹਿੰਦਾ ਕਿ ਇੱਥੇ ਆ ਕੇ ਕੋਈ ਖਾਲਿਸਤਾਨ ਦੀ ਗੱਲ ਕਰਕੇ ਵਿਖਾਵੇ। ਸੰਵਿਧਾਨ ਇੱਥੇ ਇਜਾਜ਼ਤ ਦਿੰਦਾ ਹੈ, ਸਾਰੇ ਜਿਹੜਾ ਕੁਛ ਆਪਣੇ ਦਾਇਰੇ 'ਚ ਰਹਿ ਕੇ ਗੱਲ ਕਰਨੀ ਚਾਹੁੰਦਾ ਤੇ ਕਰੀ ਜਾਂਦਾ, ਤੈਨੂੰ ਉਹਦੇ ਨਾਲ ਕੀ ਤਕਲੀਫ ਹੈ? ਸੋ ਜਿਹੜਾ ਜਾਣ ਬੁੱਝ ਕੇ ਇਹ ਖਾਲਿਸਤਾਨ ਦੁਬਾਰਾ ਉਛਾਲਣਾ, ਵਾਰ-ਵਾਰ ਉਛਾਲਣਾ, ਇਹ ਚੰਗਾ ਨਹੀਂ ਲੱਗਦਾ। ਰਾਜਨੀਤੀ ਹੈ ਜਿਹੜੀ ਉਹ ਮੁੱਦਿਆਂ ਤੇ ਹੋਣੀ ਚਾਹੀਦੀ ਹੈ ਔਰ ਖਾਲਿਸਤਾਨ ਇਸ ਸਮੇਂ ਪੰਜਾਬ ਦੀ ਰਾਜਨੀਤੀ ਦਾ ਮੁੱਦਾ ਨਹੀਂ ਹੈ, ਪੰਜਾਬ ਦੇ ਵਿਕਾਸ ਦਾ ਮੁੱਦਾ ਨਹੀਂ ਹੈ। ਇਸ ਸਮੇਂ ਜਿਹੜੀਆਂ ਮੁਸ਼ਕਿਲਾਂ ਨੇ ਉਹ ਮੁੱਦਾ ਹੋਣਾ ਚਾਹੀਦਾ ਹੈ ਕਿ ਉਹਨਾਂ ਦਾ ਹੱਲ ਕਿਸ ਤਰ੍ਹਾਂ ਹੋਣਾ। ਪਰ ਕੈਪਟਨ ਅਮਰਿੰਦਰ ਸਿੰਘ ਨੂੰ ਕਿਉਂਕਿ ਇਹ ਮੁੱਦਾ ਰਾਸ ਆਇਆ, ਵਿਧਾਨ ਸਭਾ ਚੋਣਾਂ 'ਚ ਵੀ ਉਹਨਾਂ ਨੇ ਕਤਾਰਬੰਦੀ ਕੀਤੀ ਹੈ, ਨਾਨ ਸਿੱਖ ਵੋਟ ਜਿਹੜੀ ਸੀਗੀ ਉਹ ਇਹਦੇ ਵੱਲ ਉੱਡ ਰਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਗਾ, ਕਿਉਂਕਿ ਫੇਰ ਵੋਟਾਂ ਆ ਰਹੀਆਂ ਨੇ ਔਰ ਵੋਟਾਂ ਆ ਰਹੀਆਂ ਨੇ ਸ਼ਹਿਰੀ ਨਿਗਮ ਦੀਆਂ ਚੋਣਾਂ ਨੇ, ਨਗਰ ਕੌਂਸਲਾਂ ਦੀਆਂ ਚੋਣਾਂ ਨੇ, ਅੱਗੇ ਜਿਹੜੀ ਗੁਰਦਾਸਪੁਰ ਦੀ ਚੋਣ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਜਿੱਤਦੀ ਆਈ ਹੈ। ਸੋ ਇਹ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਅਮਰਿੰਦਰ ਸਿੰਘ ਜੋ ਵਾਰ-ਵਾਰ ਇਹ ਖਾਲਿਸਤਾਨ ਦਾ ਰੱਟ ਲਾਉਂਦਾ, ਮੇਰੇ ਖਿਆਲ ਦੇ ਨਾਲ ਕਤਾਰਬੰਦੀ ਲਈ ਤੇ ਇਹਨਾਂ ਲਈ ਠੀਕ ਆ, ਪਰ ਜੋ ਪੰਜਾਬ ਦੀ ਅਸੀਂ ਗੱਲ ਕਰਦੇ ਕਿ ਪੰਜਾਬ ਦੀ ਜਿਹੜੀ ਇੱਕ
ਸਾਫ਼ ਸੁਥਰੀ, ਪਾਰਦਰਸ਼ੀ ਤੇ ਨਿਰਪੱਖ ਰਾਜਨੀਤੀ ਹੋਣੀ ਚਾਹੀਦੀ ਹੈ। ਉਸ ਲਿਹਾਜ਼ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਫੈਸਲਾ ਸਹੀ ਨਹੀਂ ਜਾਪਦਾ। ਜੀ ਜੀ ਮਿੰਟੂ ਜੀ। ਅਤੇ ਮਿੰਟੂ ਜੀ ਜਾਂਦੇ ਜਾਂਦੇ ਜੇ ਆਪਾਂ ਇੱਕ ਹੋਰ ਗੱਲ ਕਰ ਲਈਏ ਵੀ ਖਾਲਸਾ ਕਾਲਜ ਅੰਮ੍ਰਿਤਸਰ ਦਾ ਜਿਹੜਾ ਸੰਕਟ ਆ ਕਹਿੰਦੇ ਹੱਲ ਹੋ ਗਿਆ, ਧਰਨਾ ਚੁੱਕਿਆ ਗਿਆ ਆ। ਦੇਖੋ ਜੀ 7 ਦਿਨ ਬੜੀ ਕਾਲਣਾ ਕਰ ਲਈ ਹੈ। ਉਹ ਸਟੂਡੈਂਟਾਂ ਨੇ ਬਹੁਤ ਜ਼ਿਆਦਾ ਦੁੱਖ ਚੱਲਿਆ, ਕੜਕਦੀ ਧੁੱਪ, ਪੇਪਰ ਉਹਨਾਂ ਦੇ ਖਰਾਬ ਹੋ ਗਏ। ਇੱਕ ਵਾਰੀ ਪੇਪਰ ਹੈ ਜਿਹੜੇ ਉਹ ਅੱਗੇ ਕਰ ਦਿੱਤੇ ਗਏ। ਮੰਗਾਂ ਉਹਨਾਂ ਦੀਆਂ ਮੰਨ ਲਈਆਂ ਗਈਆਂ ਨੇ। ਇਹ ਗਵਰਨਿੰਗ ਕੌਂਸਲ ਹੈ ਜਿਹੜੀ ਇੱਥੋਂ ਦੀ ਖਾਲਸਾ ਕਾਲਜ ਦੀ, ਉਹਦੀ ਅਗਵਾਈ ਕਰਦਾ ਸਤਿਆਜੀਤ ਸਿੰਘ ਮਜੀਠੀਆ, ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਦਾ ਪਿਤਾ। ਉਹਨਾਂ ਨੇ ਫਿਰ ਕੱਲ੍ਹ ਮੀਟਿੰਗ ਕੀਤੀ ਦੇਰ ਸ਼ਾਮ, ਔਰ ਮੀਟਿੰਗ ਦੇ ਵਿੱਚ ਕੁਛ ਮੰਗਾਂ ਜਿਹੜੀਆਂ ਇਹਨਾਂ ਦੀਆਂ ਪ੍ਰਵਾਨ ਕਰ ਲਈਆਂ ਗਈਆਂ। ਇਹ ਕਹਿੰਦੇ ਸਨ ਸਟੂਡੈਂਟ ਕਿ ਜਿਹੜਾ ਪ੍ਰਿੰਸੀਪਲ ਹੈ, ਰਜਿਸਟਰਾਰ ਹੈ, ਇਹਨਾਂ ਨੂੰ ਮੁਅੱਤਲ ਕਰ ਦਿਓ। ਉਹਨਾਂ ਨੇ ਫਿਰ ਇਹਨਾਂ ਨੂੰ ਸਮਝਾਇਆ, ਦੇਖੋ ਕਹਿੰਦੇ ਕਿ ਕਾਨੂੰਨ ਦੇ ਮੁਤਾਬਕ, ਨਿਯਮਾਂ ਦੇ ਮੁਤਾਬਕ ਅਸੀਂ ਉਹਨਾਂ ਨੂੰ ਇਸ ਲਿਹਾਜ਼ ਦੇ ਨਾਲ ਮੁਅੱਤਲ ਨਹੀਂ ਕਰ ਸਕਦੇ। ਹਾਂ, ਅਸੀਂ ਤੁਹਾਡੀ ਮੰਗ ਦਾ ਸਤਿਕਾਰ ਕਰਦੇ, ਅਸੀਂ ਉਹਨਾਂ ਨੂੰ ਬਦਲ ਦਿੰਦੇ ਹਾਂ, ਤੁਹਾਨੂੰ ਬਦਲਵਾ ਸਟਾਫ ਦੇ ਦਿੰਦੇ ਹਾਂ। ਫਿਰ ਇਹਨਾਂ ਨੇ ਇੱਕ ਮੰਗ ਇਹ ਰੱਖੀ ਸੀ ਕਿ ਸਾਡੇ ਨਾਲ ਇਹ ਇੱਥੋਂ ਦੇ ਅਧਿਕਾਰੀ ਹੈ ਜਿਹੜੇ ਉਹ ਵੈਂਡੇਟਾ ਕਰ ਸਕਦੇ ਆ, ਬਦਲਾਖੋਰੀ ਕਰ ਸਕਦੇ ਆ, ਸਾਡੇ ਪੇਪਰਾਂ 'ਚ ਨੁਕਸਾਨ ਹੋਣਗੇ। ਤੇ ਉਹਨਾਂ ਨੇ ਕਿਹਾ ਕਿ ਅਸੀਂ ਦੇਖੋ ਤੁਹਾਨੂੰ ਇਹ ਪਹਿਲ ਦਿੰਦੇ ਹਾਂ, ਇਹ ਛੋਟ ਦਿੰਦੇ ਹਾਂ ਕਿ ਜਿਹੜੇ ਤੁਹਾਡੇ ਪੇਪਰ ਚੈੱਕ ਹੋਣਗੇ ਉਹ ਇੱਥੋਂ ਦਾ ਸਟਾਫ ਨਹੀਂ ਕਰੇਗਾ। ਸੋ ਇਸ ਗੱਲ ਤੇ ਵੀ ਤਸੱਲੀ ਹੋ ਗਈ। ਫਿਰ ਦੂਜਾ ਜਿਹੜਾ ਪੀੜਤ ਪਰਿਵਾਰ ਸੀਗਾ ਉਹਦੇ ਲਈ ਵੀ ਉਹਨਾਂ ਨੇ ਮੁਆਵਜ਼ੇ ਦਾ ਜਿਹੜਾ ਮੰਗ ਪੱਤਰ ਸੀ ਉਹ ਡੀਸੀ ਦੇ ਥਰੂ ਸਰਕਾਰ ਤੱਕ ਭੇਜਿਆ। ਨੌਕਰੀ ਦੀ ਵੀ ਗੱਲ ਚੱਲਦੀ ਪਈ ਆ। ਸੋ ਜਿਹੜੀਆਂ ਸਟੂਡੈਂਟਾਂ ਦੀਆਂ ਮੰਗਾਂ ਸੀਗੀਆਂ ਉਹ ਮੰਨ ਲਿਆ ਗਈਆਂ, ਸਹਿਮਤੀ ਬਣ ਗਈ, ਫਿਰ ਉਹ ਧਰਨਾ ਚੁੱਕਿਆ ਗਿਆ। ਕੁੱਲ ਮਿਲਾ ਕੇ ਕਹਿ ਸਕਦੇ ਕਿ ਇੱਕ ਵਾਰੀ ਉੱਥੋਂ ਜਿਹੜਾ ਅੰਮ੍ਰਿਤਸਰ ਖਾਲਸਾ ਕਾਲਜ ਦਾ ਸੰਕਟ ਸੀ ਉਹ ਇੱਕ ਵਾਰੀ ਉੱਥੋਂ ਹੱਲ ਹੋ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਐਸਾ ਸੰਕਟ ਫਿਰ ਨਹੀਂ ਆਏਗਾ। ਸਾਡੀ ਇਹ ਕਾਮਨਾ ਹੋਣੀ ਚਾਹੀਦੀ ਹੈ, ਦੁਆ ਵੀ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਵਿਦਿਆਰਥੀ ਦੀ ਜਾਨ ਗਈ, ਉਸ ਤੋਂ ਬਾਅਦ ਇਹ ਕ੍ਰਾਈਸਿਸ ਸ਼ੁਰੂ ਹੋਇਆ। ਕਿਸੇ ਦੀ ਜਾਨ ਨਾ ਜਾਵੇ, ਕਿਸੇ ਵੀ ਤਰ੍ਹਾਂ ਦਾ ਇਹੋ ਜਿਹਾ ਸੰਕਟ ਹੈ ਜਿਹੜਾ ਅੱਗੇ ਦਰਪੇਸ਼ ਨਾ ਆਵੇ। ਪਰ ਇਹ ਨਹੀਂ ਹੈ ਕਿ ਉਹ ਵਿਦਿਆਰਥੀ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਭਾਗ ਲਿਆ ਉਹਨਾਂ ਨੂੰ ਇੱਕ ਵਾਰੀ ਮਨਾ ਕੇ ਧਰਨੇ ਤੋਂ ਚੁਕਵਾ ਦਿੱਤਾ ਗਿਆ ਤੇ ਮੁੜ ਕੇ ਫਿਰ ਉਹਨਾਂ ਦੇ ਨਾਲ ਉੱਥੇ ਅੰਦਰ ਕਾਲਜ ਦੀਆਂ ਦੀਵਾਰਾਂ ਦੇ ਅੰਦਰ ਬਦਲਾਖੋਰੀ ਸ਼ੁਰੂ ਹੋ ਜਾਵੇ। ਇਹ ਨਹੀਂ ਹੋਣਾ ਚਾਹੀਦਾ। ਔਰ ਦੂਸਰੀ ਗੱਲ ਹੈ ਕਿ ਇਸ ਘਟਨਾ ਤੋਂ ਸਾਡੀ ਉਚੇਰੀ ਸਿੱਖਿਆ ਵਿਭਾਗ ਦੀ ਜਿਹੜੀ ਮੰਡਲੀ ਹੈ ਉਹਨਾਂ ਨੂੰ, ਪੰਜਾਬ ਸਰਕਾਰ ਨੂੰ, ਸਾਰਿਆਂ ਨੂੰ ਸਬਕ ਲੈਣਾ ਚਾਹੀਦਾ। ਜਿੱਥੇ ਜਿੱਥੇ ਪ੍ਰਬੰਧ ਦੇ ਵਿੱਚ ਕਮੀਆਂ ਦੂਰ ਕਰਨੀਆਂ ਚਾਹੀਦੀਆਂ। ਮਾਪਿਆਂ ਦੇ ਮੁੰਡੇ ਨਹੀਂ ਲੱਭਦੇ, ਮਾਪਿਆਂ ਦੇ ਪੁੱਤ ਨਹੀਂ ਲੱਭਦੇ। ਕਾਲਜ ਬਥੇਰੇ ਬਣੀ ਜਾਣੇ ਆ, ਕਾਲਜਾਂ ਦੇ ਸਟਾਫ ਬਥੇਰੇ ਆਈ ਜਾਈ ਜਾਣੇ ਆ। ਜਿਨ੍ਹਾਂ ਦਾ ਮਰ ਗਿਆ ਉਹਨਾਂ ਦਾ ਨਹੀਂ ਮੁੜਨਾ। ਜੀ 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 ਬਿਲਕੁਲ। ਅਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਆਓ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।